ਦਿਨ ਜਿਹੜਾ ਆ ਉਹ ਬੁੱਧਵਾਰ ਆ। ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ, ਵਰਕਰ ਕੌਂਪ, ਲਾਈਫ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਅੱਜ ਹੀ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਵਿੱਚ ਖੋਲ੍ਹੀ ਹੋਈ ਆ। ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲ ਦੇ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰ ਸਕਦੇ ਹੋ 909-786-8008 ਦੇ ਉੱਤੇ। ਅਤੇ ਨਾਲ ਹੀ ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਜਿਹੜੀ ਮਿਊਲਰ ਰਿਪੋਰਟ ਆ, ਉਹਦੇ ਸੰਬੰਧ ਦੇ ਵਿੱਚ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਅਪਰੂਵਲ ਦੇ ਦਿੱਤੀ ਆ ਤਾਂ ਕਿ ਜਿਹੜਾ ਆ ਉਸ ਰਿਪੋਰਟ ਦਾ ਸਪੀਨਾ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਜਿਹੜੇ ਹਾਊਸ ਜੁਡੀਸ਼ਰੀ ਕਮੇਟੀ ਦੇ ਵਿੱਚ ਜਿਹੜੇ ਪਾਰਟੀ ਲਾਈਨਸ ਦੇ ਅਨੁਸਾਰ ਕਹਿੰਦੇ ਆ ਉਹਨਾਂ ਨੇ ਚੇਅਰਮੈਨ ਨੂੰ ਅਧਿਕਾਰ ਦਿੱਤਾ ਆ ਵੀ ਜਿਹੜੇ ਚੇਅਰਮੈਨ ਆ ਰਿਪਰੈਜ਼ੈਂਟੇਟਿਵ ਜੈਰੋਲਡ ਨੈਡਲਰ ਨਿਊਯਾਰਕ ਤੋਂ ਡੈਮੋਕ੍ਰੇਟ ਨੇ ਵੀ ਇਹ ਰਿਪੋਰਟ ਨੂੰ ਸਪੀਨਾ ਕਰਨ। ਵਿਲੀਅਮ ਬਾਰ ਜਿਹੜੇ ਅਟਾਰਨੀ ਜਨਰਲ ਹੈਗੇ ਨੇ ਉਹਨਾਂ ਤੋਂ। ਵਿਲੀਅਮ ਬਾਰ ਨੇ ਪਿਛਲੇ ਦਿਨਾਂ ਦੇ ਵਿੱਚ ਇਹੀ ਕਿਹਾ ਸੀ ਅਟਾਰਨੀ ਜਨਰਲ ਨੇ ਵੀ ਪਹਿਲੋਂ ਇਹ ਰਿਪੋਰਟ ਵਾਈਟ ਹਾਊਸ ਦੇ ਕੋਲ ਘੱਲੀ ਜਾਊਗੀ ਅਤੇ ਉਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਹ ਰਿਡੈਕਟ ਕਰਕੇ ਫਿਰ ਜਿਹੜੀ ਕਾਂਗਰਸ ਦੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਪਰ ਕਾਂਗਰਸ ਦੇ ਵਿੱਚ ਇਹ ਜਿਹੜੀ ਮੰਗ ਉੱਠ ਰਹੀ ਸੀ ਵੀ ਇਸ ਰਿਪੋਰਟ ਨੂੰ ਅਨਰਿਡੈਕਟਿਡ, ਬਗੈਰ ਕਿਸੇ ਚੀਜ਼ ਦੇ ਉੱਤੇ ਲੀਕ ਮਾਰੇ ਹੋਏ ਐਟਲੀਸਟ ਕਾਂਗਰਸ ਨੂੰ ਜਿਹੜੀ ਆ ਉਹ ਦਿਖਾਈ ਜਾਵੇ। ਸੋ ਜਿਸ ਦਿਨ ਇਹ ਰਿਪੋਰਟ ਆਈ ਸੀ ਉਸ ਦਿਨ ਜਿੰਨੇ ਰਿਪਬਲਿਕਨ ਸੀਗੇ ਸਾਰੇ ਇਹ ਕਹਿ ਰਹੇ ਸੀਗੇ ਵੀ ਇਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਸ ਨੂੰ ਐਗਜ਼ੋਨਰੇਟ ਕੀਤਾ ਗਿਆ ਵੀ ਇੱਕ ਹਿਸਾਬ ਨਾਲ ਕਲੀਨ ਚਿੱਟ ਜਿਹੜੀ ਆ ਉਹ ਦੇ ਦਿੱਤੀ ਗਈ ਆ। ਉਸੇ ਦਿਨ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਸੀਗਾ ਵੀ ਹਾਂ ਇਹ ਜਿਹੜੀ ਆ ਰਿਪੋਰਟ ਆ ਉਸ ਨੂੰ ਜਨਤਕ ਕਰ ਦੇਣਾ ਚਾਹੀਦਾ ਆ। ਪਰ ਕੱਲ੍ਹ ਜਦੋਂ ਤੋਂ ਹੁਣ ਇਸ ਸਪੀਨਾ ਦੀ ਗੱਲ ਚੱਲ ਰਹੀ ਉਸ ਤੋਂ ਥੋੜ੍ਹੇ ਜਿਹੇ ਤੇਵਰ ਜਿਹੜੇ ਵਾਈਟ ਹਾਊਸ ਦੇ ਬਦਲੇ ਆ ਅਤੇ ਉਹ ਕਿਤੇ ਨਾ ਕਿਤੇ ਇਹ ਇਸ ਟਾਈਮ ਸੰਕੇਤ ਦੇ ਰਹੇ ਆ ਵੀ ਜਿਹੜੀ ਰਿਪੋਰਟ ਆ ਉਹ ਜਨਤਕ ਜਿਹੜੀ ਨਾ ਹੋਵੇ ਜਾਂ ਕਾਂਗਰਸ ਤੱਕ ਵੀ ਜਿਹੜੀ ਅਨਰਿਡੈਕਟਿਡ ਜਿਹੜੀ ਆ ਉਹ ਨਾ ਪਹੁੰਚੇ। ਸੋ ਜੇ ਰਿਪਬਲਿਕਨਜ਼ ਜਾਂ ਰਾਸ਼ਟਰਪਤੀ ਟਰੰਪ ਇਹ ਸੋਚ ਰਹੇ ਨੇ ਵੀ ਇਸ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੋਈ ਆ ਤਾਂ ਫਿਰ ਉਹਨਾਂ ਨੂੰ ਰਿਪੋਰਟ ਦਿਖਾਉਣ ਦੇ ਵਿੱਚ ਸ਼ਾਇਦ ਕੋਈ ਹਰਜ ਨਹੀਂ ਹੋਣਾ ਚਾਹੀਦਾ। ਸਾਰੀ ਜਨਤਾ ਨੂੰ ਨਾ ਦਿਖਾਓ। ਐਟਲੀਸਟ ਜਿਹੜੀ ਕਾਂਗਰਸ ਆ ਜਿਨ੍ਹਾਂ ਦੀ ਸਿਕਿਉਰਿਟੀ ਕਲੀਅਰੈਂਸ ਆਮ ਜਨਤਾ ਦੇ ਨਾਲੋਂ ਬਹੁਤ ਜ਼ਿਆਦਾ ਉੱਚੀ ਆ ਵੀ ਉਹ ਜਿਹੜੀ ਆ ਇਸ ਰਿਪੋਰਟ ਨੂੰ ਜਿਹੜੀ ਆ ਉਹ ਦੇਖ ਸਕਣ। ਅਤੇ ਉਸੇ ਮਾਮਲੇ ਦੇ ਵਿੱਚ ਹੁਣ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਉਹਨਾਂ ਦੇ ਜੈਰੋਲਡ ਨੈਡਲਰ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਅਧਿਕਾਰ ਜਿਹੜਾ ਦਿੱਤਾ ਵੀ ਉਹ ਪਾਰਸ਼ਲ ਸਪੀਨਾ ਜਿਹੜੇ ਆ ਇਸ ਰਿਪੋਰਟ ਨੂੰ ਅਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਆ ਉਹਨਾਂ ਦੀ ਸਪੀਨਾ ਕਰਕੇ ਜਿਹੜੀ ਉਸ ਦੀ ਮੰਗ ਕਰ ਸਕਣ। ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਅਟਾਰਨੀ ਜਨਰਲ ਜਾਂ ਟਰੰਪ ਪ੍ਰਸ਼ਾਸਨ ਕੀ ਇਸ ਸਪੀਨਾ ਨੂੰ ਰੋਕਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ ਜਾਂ ਨਹੀਂ। ਇੱਕ ਇੱਕ ਪ੍ਰੋਸੀਕਿਊਟਰ, ਸਾਬਕਾ ਫੈਡਰਲ ਪ੍ਰੋਸੀਕਿਊਟਰ ਨੇ ਜਿਹੜਾ ਇਸ ਦੇ ਉੱਤੇ ਤੰਜ ਕੱਸਦੇ ਹੋਏ, ਵਿਅੰਗ ਕੱਸਦੇ ਹੋਏ ਬਿਆਨ ਦਿੱਤਾ। ਕਹਿੰਦਾ ਵੀ ਮੰਮੀ ਬਹੁਤ ਸਾਰੀਆਂ ਆਪਣੇ ਸਮੇਂ ਦੇ ਵਿੱਚ ਰਿਪੋਰਟਾਂ ਜਿਹੜੀਆਂ ਉਹ ਲਿਖੀਆਂ ਆ ਪਰ ਕਹਿੰਦਾ ਮੈਨੂੰ 300-400 ਪੇਜ ਨਹੀਂ ਲੱਗਦਾ ਜੇ ਕਿਸੇ ਨੂੰ ਜਿਹੜਾ ਇਹ ਦੱਸਣਾ ਹੋਵੇ ਵੀ ਇਸ ਦੇ ਉੱਤੇ ਕੋਈ ਦੋਸ਼ ਨਹੀਂ ਹੈਗਾ। ਸੋ ਇਹ ਤਾਂ ਹੁਣ ਜੇ ਰਿਪੋਰਟ ਸਾਹਮਣੇ ਆਊਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗ ਸਕੇਗਾ ਵੀ ਮਿਊਲਰ ਨੇ ਜਿਹੜੀ ਇਨਵੈਸਟੀਗੇਸ਼ਨ ਦੇ ਬਾਅਦ 'ਚ ਕੀ ਉਸ ਦੇ ਵਿੱਚ ਦੱਸਿਆ ਆ। ਜੀ, ਸੋ ਬਿਲਕੁਲ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਰਟ ਫਾਈਟ ਵੀ ਹੋ ਸਕਦੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ। ਅਤੇ ਜੇ ਜਸਟਿਸ ਡਿਪਾਰਟਮੈਂਟ ਨਹੀਂ ਪ੍ਰੋਵਾਈਡ ਕਰਦਾ ਜਿਹੜੇ ਆ ਡੈਮੋਕ੍ਰੇਟਿਕ
ਜਿਹੜੇ ਕਾਂਗਰਸਮੈਨ ਹੈਗੇ ਉਹਨਾਂ ਨੂੰ। ਸੋ ਕਿਉਂਕਿ ਜਦੋਂ ਤੋਂ ਹੀ ਇਹ ਰਿਪੋਰਟ ਆਈ ਆ ਅਤੇ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਪੂਰੀ એનર્ਜੀ 'ਚ ਆ ਅਤੇ ਵਿਰੋਧੀਆਂ ਦੇ ਉਲਟੋ ਕਾਫੀ ਜਿਹੜਾ ਆਪਣੇ ਜਿਹੜੇ ਬਿਆਨ ਆ ਦਾਗ ਰਹੇ ਆ, ਖਾਸ ਕਰਕੇ ਮੀਡੀਆ 'ਤੇ। ਅਤੇ ਪਰ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਲੀਡਰਸ ਆ ਉਹ ਵੀ ਚਾਹੁੰਦੇ ਆ ਵੀ ਆਪਾਂ ਰਿਪੋਰਟ ਦੇ ਵਿੱਚੋਂ ਕੁਛ ਨਾ ਕੁਛ ਲੱਭੀਏ ਵੀ ਇਕੱਲਾ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਆ ਉਹ ਇੱਕ ਤਰ੍ਹਾਂ ਨਾਲ ਇਨੋਸੈਂਟ ਹੀ ਨਾ ਰਹਿ ਜਾਵੇ। ਨਹੀਂ, ਹੁਣ ਜੇ ਇਨੋਸੈਂਟ ਹੈਗਾ ਫਿਰ ਤਾਂ ਰਿਪੋਰਟ ਦਿਖਾ ਦੇਣੀ ਚਾਹੀਦੀ ਆ। ਫਿਰ ਇਹ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਅਤੇ ਇਹਨਾਂ ਦਾ ਮੂੰਹ ਜਿਹੜਾ ਪੱਕੇ ਤੌਰ ਦੇ ਉੱਤੇ ਡੈਮੋਕ੍ਰੇਟਾਂ ਦਾ ਉਹ ਬੰਦ ਕਰਨ ਅਤੇ ਫਿਰ ਲੈਟਸ ਸੀ ਜਿਹੜਾ ਕੀ ਨਿਕਲਦਾ ਆ। ਸੋ ਹੁਣ ਪਹਿਲੋਂ ਓਕੇ ਸੀਗਾ, ਪਰ ਹੁਣ ਜੋ ਰਿਪੋਰਟ ਤੋਂ ਬਾਅਦ ਦੇ ਵਿੱਚ ਥੋੜ੍ਹੀ ਸ਼ਾਂਤੀ ਜਿਹੜੀ ਹੋਈ ਸੀ, ਤਾਂ ਹੁਣ ਦੇਖਦੇ ਆ ਵੀ ਸਪੀਨਾਂ ਦੇ ਉੱਤੇ ਜਿਹੜਾ ਇਹ ਕੀ ਕਰਦੇ ਨੇ। ਹੁਣ ਰਾਸ਼ਟਰਪਤੀ ਟਰੰਪ ਝੂਠ ਬੋਲਣ 'ਚ ਕਾਫੀ ਮਾਹਰ ਹੋ ਚੁੱਕੇ ਨੇ। ਅੱਜ ਕੱਲ੍ਹ ਝੂਠਾਂ ਦੇ ਕਹਿੰਦੇ ਆ ਵੀ ਉਹ ਸਾਰੇ ਰਿਕਾਰਡ ਜਿਹੜੇ ਤੋੜ ਰਹੇ ਨੇ। ਕੱਲ੍ਹ ਕਹਿੰਦੇ ਵੀ ਨਾਟੋ ਦੇ ਜਿਹੜੇ ਸੈਕਟਰੀ ਜਨਰਲ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਝੂਠ ਬੋਲਦੇ ਫੜੇ ਗਏ। ਕਹਿੰਦੇ ਵੀ ਉਹਨਾਂ ਦਾ ਜਿਹੜਾ ਪਿਤਾ ਆ ਉਹ ਜਰਮਨੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਜਦ ਕਿ ਇਹ ਇਸ ਮਾਮਲੇ ਦੇ ਵਿੱਚ 3-4 ਵਾਰੀ ਆਲਰੇਡੀ ਜਿਹੜੇ ਝੂਠ ਬੋਲ ਚੁੱਕੇ ਆ। ਅਤੇ ਉੱਦਾਂ ਉਹਨਾਂ ਦਾ ਜਿਹੜੇ ਰਾਸ਼ਟਰਪਤੀ ਟਰੰਪ ਦਾ ਪਿਤਾ ਫਰੈਡ ਟਰੰਪ, ਉਸ ਦਾ ਜਨਮ ਨਿਊਯਾਰਕ ਦੇ ਵਿੱਚ ਹੋਇਆ ਸੀ। ਇੱਕ ਹੋਰ ਜਗ੍ਹਾ ਦੇ ਉੱਤੇ ਕੱਲ੍ਹ ਜਿਹੜਾ ਹੁਣ ਸਾਇੰਸ ਦੇ ਉੱਤੇ ਇਹਨਾਂ ਦਾ ਕਿੱਦਾਂ ਦਾ ਰੁੱਖ ਹੈਗਾ ਉਹ ਵੀ ਜਿਹੜਾ ਨਜ਼ਰ ਆਉਂਦਾ ਆ। ਕਹਿੰਦੇ ਵੀ ਜਿਹੜੀਆਂ ਵਿੰਡ ਮਿਲਜ਼ ਆ ਉਹ ਉਹਨਾਂ ਦੀ ਆਵਾਜ਼ ਦੇ ਕਰਕੇ ਲੋਕਾਂ ਨੂੰ ਕੈਂਸਰ ਹੋ ਜਾਂਦਾ। ਇਹ ਰਾਸ਼ਟਰਪਤੀ ਅਮਰੀਕਾ ਦਾ ਜਿਹੜਾ ਇਹ ਕਹਿ ਰਿਹਾ ਆ, ਜਿਹਦੇ ਕੋਲ ਇੰਨੇ ਰਿਸੋਰਸਿਸ ਆ, ਇੰਨੇ ਸਾਇੰਸਦਾਨ ਉਸਦੇ ਕੋਲ ਆ, ਪਰ ਸਾਇੰਸ ਨੂੰ ਤਾਂ ਜਿਹੜਾ ਇਹਨਾਂ ਨੇ ਕਦੀ ਮੰਨਣਾ ਨਹੀਂ ਹੁੰਦਾ। ਕਮਾਲ ਦੀ ਜਿਹੜੀ ਗੱਲ ਆ ਵੀ ਇਹ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਆ ਇਹ ਕਹਿ ਰਿਹਾ। ਇਹ ਅਮਰੀਕਾ ਦਾ ਰਾਸ਼ਟਰਪਤੀ ਆ ਅਤੇ ਕਹਿੰਦੇ ਵੀ ਅੱਜ ਕੱਲ੍ਹ ਜਿਹੜੇ ਦਿਨ ਦੇ ਵਿੱਚ 10-12 ਜਿਹੜੇ ਇੱਦਾਂ ਦੇ ਗਲਤ ਫੈਕਟ ਅਤੇ ਇੱਦਾਂ ਦੀਆਂ ਚੀਜ਼ਾਂ ਉਹ ਬੋਲ ਰਹੇ ਆ। ਇੱਕ ਹੋਰ ਚੀਜ਼ ਕੱਲ੍ਹ ਜਿਹੜੀ ਇਹਨਾਂ ਨੇ ਫਿਰ ਝੂਠ ਬੋਲਦੇ ਫੜੇ ਗਏ। ਕਹਿੰਦੇ ਪੋਰਟੋ ਰੀਕੋ ਨੂੰ $91 ਬਿਲੀਅਨ ਜਿਹੜੇ ਉਹ ਦਿੱਤੇ ਗਏ ਰਾਹਤ ਦੇ ਵਿੱਚ, ਜਦ ਕਿ $91 ਬਿਲੀਅਨ ਦਾ ਉੱਥੇ ਨੁਕਸਾਨ ਹੋਇਆ। ਅਤੇ ਕਹਿੰਦੇ ਪੋਰਟੋ ਰੀਕੋ ਵਾਲੇ ਅਮਰੀਕਾ ਤੋਂ ਪੈਸੇ ਹੀ ਮੰਗੀ ਜਾਂਦੇ ਆ। ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਵੀ ਉਹ ਅਮਰੀਕਾ ਦਾ ਹੀ ਹਿੱਸਾ ਹੈ ਪੋਰਟੋ ਰੀਕੋ, ਜਿਸ ਦੇ ਉੱਤੇ USA ਦਾ ਹੀ ਝੰਡਾ ਜਿਹੜਾ ਲਹਿਰਾਉਂਦਾ ਆ। ਅਤੇ ਕਮਾਲ ਦੀ ਗੱਲ ਆ ਵੈਸੇ ਵੀ, ਹੈਰਾਨੀ ਹੁੰਦੀ ਆ ਵੀ ਇੱਦਾਂ ਝੂਠ ਬੋਲ ਕੇ ਅਤੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਉਹ ਇੰਨਾ ਜਿਹੜਾ ਝੂਠ ਆ ਉਹ ਬੋਲੀ ਜਾ ਰਹੇ। ਕਦੀ ਕਦੀ ਤਾਂ ਇੱਦਾਂ ਇਹਨਾਂ ਦੇ ਬਿਆਨ ਪੜ੍ਹ ਕੇ ਲੱਗਦਾ ਵੀ ਆਪਾਂ ਅਮਰੀਕਾ 'ਚ ਨਹੀਂ, ਸ਼ਾਇਦ ਇੰਡੀਆ ਦੇ ਵਿੱਚ ਆ ਗਏ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਇਥੋਪੀਅਨ 에ਅਰਲਾਈਨ ਸੀ ਉਹਦੇ ਪਾਇਲਟ ਨੇ ਕਹਿੰਦੇ ਵੀ ਜਦੋਂ ਉਹ ਕ੍ਰੈਸ਼ ਹੋਇਆ ਉਹ ਤੋਂ ਪਹਿਲਾਂ ਜਿਹੜਾ ਇੱਕ ਸਿਸਟਮ ਹੁੰਦਾ ਜਿਸ ਨੂੰ ਸ਼ਟ ਡਾਊਨ ਕਰਨਾ ਹੁੰਦਾ ਆ, ਉਹ ਕਹਿੰਦੇ ਉਸ ਨੇ ਕੀਤਾ ਸੀਗਾ। ਸੋ 737 ਮੈਕਸ ਜਿਹੜਾ ਕ੍ਰੈਸ਼ ਹੋਇਆ ਆ ਉਹਦੇ ਵਿੱਚ ਜਿਹੜਾ ਰਿਪੋਰਟ ਦੇ ਮੁਤਾਬਕ ਇਥੋਪੀਅਨ ਦੇ ਜਿਹੜੇ ਪਾਇਲਟ ਸੀਗੇ ਉਹਨਾਂ ਨੇ ਪੂਰਾ ਜਿਹੜਾ ਪ੍ਰੋਸੀਜਰ ਆ ਉਸ ਨੂੰ ਫੋਲੋ ਕੀਤਾ, ਪਰ ਸਟਿਲ ਜਿਹੜਾ ਉਹ ਪਲੇਨ ਆ ਕ੍ਰੈਸ਼ ਹੋ ਗਿਆ, ਜਿਸ ਦੇ ਨਾਲ 157 ਲੋਕਾਂ ਦੀ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ। ਅਤੇ ਇਹ ਜਿਹੜਾ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਹੈਗਾ, ਇਹ ਵੀ ਫਿਰ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਬੜੀ ਖਤਰਨਾਕ ਰਿਪੋਰਟ ਆ ਰਹੀ ਆ, ਕਿਉਂਕਿ ਜਿਹੜਾ ਪਹਿਲਾਂ ਕਹਿ ਰਿਹਾ ਸੀ ਵੀ ਹੋ ਸਕਦਾ ਜਿਹੜਾ ਉਹਦਾ ਜਿਹੜਾ ਐਮਰਜੈਂਸੀ ਸਿਸਟਮ ਆ ਉਸ ਨੂੰ ਪਾਇਲਟ ਨੇ ਨਾ ਆਪਰੇਟ ਕੀਤਾ ਹੋਵੇ, ਪਰ ਜਿਹੜਾ ਉਹਦਾ ਬਲੈਕ ਬਾਕਸ ਆ ਉਹ ਤੋਂ ਬਾਅਦ ਜਿਹੜੀ ਸਾਰੀ ਇਨਫੋਰਮੇਸ਼ਨ ਮਿਲੀ ਆ ਉਹਦੇ ਵਿੱਚ ਇਹ ਜਿਹੜੀ ਰਿਪੋਰਟ ਆਈ ਹੈਗੀ ਆ ਵੀ ਸਾਰੇ ਪ੍ਰੋਸੀਜਰ ਜਿਹੜਾ ਆ ਪਾਇਲਟ ਵੱਲੋਂ ਫੋਲੋ ਕੀਤਾ ਗਿਆ ਸੀ, ਪਰ ਸਟਿਲ ਜਿਹੜਾ ਆ ਉਹ ਪਲੇਨ ਕ੍ਰੈਸ਼ ਹੋ ਗਿਆ। ਜੀ, ਅਗਲੀ ਜਿਹੜੀ ਖਬਰ ਜਿਹੜੀ ਸ਼ਿਕਾਗੋ ਤੋਂ ਆ ਰਹੀ ਆ, ਜਿੱਦਾਂ ਕੱਲ੍ਹ ਦੱਸ ਰਹੇ ਸੀ ਵੀ ਸ਼ਿਕਾਗੋ ਦੇ ਵਿੱਚ ਇਤਿਹਾਸ ਜਿਹੜਾ ਕੱਲ੍ਹ ਬਣੇਗਾ ਵੀ ਚਾਹੇ ਕੋਈ ਵੀ ਜਿੱਤੇ, ਵੀ ਪਹਿਲੀ ਵਾਰੀ ਸ਼ਿਕਾਗੋ ਦੇ ਵਿੱਚ ਜਿਹੜੀ ਇੱਕ ਮੇਅਰ ਆ ਉਹ ਫਸਟ ਬਲੈਕ ਵੂਮਨ ਜਿਹੜੀ ਉਹ ਬਣੇਗੀ। ਸੋ ਇਸ ਮੇਅਰ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਲੌਰੀ ਲਾਈਟਫੁੱਟ ਉਹ ਜਿਹੜੀ ਉਹ ਜਿੱਤ ਗਈ ਆ, ਅਤੇ ਸ਼ਿਕਾਗੋ ਦੇ ਇਤਿਹਾਸ ਦੇ ਵਿੱਚ ਪਹਿਲੀ ਜਿਹੜੀ ਬਲੈਕ ਵੂਮਨ ਅਤੇ ਫਸਟ ਓਪਨਲੀ ਲੈਸਬੀਅਨ ਜਿਹੜੀ ਮੇਅਰ ਆ ਇਹ ਜਿਹੜੀ ਉਹ ਜਿੱਤੀ ਆ। ਸੋ ਲਾਈਟਫੁੱਟ ਦੇ ਸਾਹਮਣੇ ਬਹੁਤ ਵੱਡੀਆਂ ਜਿਹੜੀਆਂ ਆ ਉਹ ਜਿਹੜੇ ਹੈਗੇ ਨੇ ਸਾਹਮਣੇ ਵੱਡੇ ਵੱਡੇ ਪਹਾੜ ਨੇ ਜਿਨ੍ਹਾਂ ਨੂੰ ਉਹਨਾਂ ਨੇ ਚੜ੍ਹਨਾ ਆ, ਸਰ ਕਰਨਾ ਆ। 72 ਜਿਹੜੀ ਆ ਇਹਨਾਂ ਦੀ ਕੁੱਕ ਕਾਊਂਟੀ ਜਿਨ੍ਹਾਂ ਨੂੰ ਹਰਾਇਆ ਟੋਨੀ ਪ੍ਰੈਕਵਿੰਕਲ, 72 ਸਾਲ ਉਹਨਾਂ ਦੀ ਜਿਹੜੀ ਉਮਰ ਸੀ। ਕੁੱਕ ਕਾਊਂਟੀ ਦੀ ਬੋਰਡ ਦੇ ਉੱਤੇ ਅਤੇ ਡੈਮੋਕ੍ਰੇਟ ਪਾਰਟੀ ਦੀ ਉੱਥੇ ਉਹ ਚੇਅਰਵੂਮਨ ਵੀ ਜਿਹੜੀ ਉਹ ਰਹੀ ਆ। ਸੋ ਇਹਨਾਂ ਨੇ ਜਿਹੜੀ ਇਲੈਕਸ਼ਨ ਰਨ ਆਫ ਜਿਹੜੀ ਇਲੈਕਸ਼ਨ ਜਿੱਤ ਰਹੀ ਆ, ਅਤੇ ਹੁਣ ਕਹਿੰਦੇ ਆ ਵੀ ਇਹਨਾਂ ਦੇ ਸਾਹਮਣੇ ਕਾਫੀ ਵੱਡੇ ਥੰਮ ਨੇ ਜਿਹੜੇ ਇਹਨਾਂ ਨੂੰ ਪਾਰ ਕਰਨੇ ਪੈਣੇ ਆ। ਵੀ ਸ਼ਿਕਾਗੋ ਦੇ ਵਿੱਚ ਖਾਸ ਕਰਕੇ ਪੁਲਿਸ ਦਾ ਅਤੇ ਉੱਥੋਂ
ਦੀ ਜਿਹੜੀ ਬਲੈਕ ਕਮਿਊਨਿਟੀ ਦੇ ਦਰਮਿਆਨ ਜਿਹੜਾ ਫਾਸਲਾ ਆ ਉਸ ਨੂੰ ਕਿੱਦਾਂ ਜਿਹੜਾ ਉਹ ਮਿਟਾਇਆ ਜਾ ਸਕਦਾ ਹੈ। ਜਿਹੜੀ ਉਹਨਾਂ ਦੋਨਾਂ ਦੇ ਦਰਮਿਆਨ ਇੱਕ ਜਿਹੜੀ ਹੇਟ ਚੱਲਦੀ ਆ ਅਤੇ ਖਾਸ ਕਰਕੇ ਉੱਥੇ ਜਿਹੜੀ ਗੈਂਗ ਵਾਇਲੈਂਸ ਇੰਨੀ ਕੁ ਜ਼ਿਆਦਾ ਹੈ ਵੀ ਨਿੱਤ ਉੱਥੇ ਕਈ ਜਿਹੜੇ ਹੋਮੋਸਾਈਡਸ ਰੋਜ਼ਾਨਾ ਜਿਹੜੇ ਉਹ ਹੁੰਦੇ ਨੇ ਵੀ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਠੱਲ ਪਾਈ ਜਾ ਸਕੇਗੀ। ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਜਿਹੜੇ ਲਕਵਾਨ ਮੈਕਡੋਨਲਡ ਦੀ ਉੱਥੇ ਜਿਹੜੀ ਉਹ ਡੈਥ ਤੋਂ ਬਾਅਦ ਦੇ ਵਿੱਚ 17 ਸਾਲਾਂ ਦੇ ਮੁੰਡੇ ਨੂੰ ਜਦੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਕਿ ਚਿੱਟੇ ਮੂਲ ਦੇ ਪੁਲਿਸ ਅਫਸਰ ਦੇ ਦੁਆਰਾ, ਉਸ ਤੋਂ ਬਾਅਦ ਦੇ ਵਿੱਚ ਤਣਾਅ ਕਮਿਊਨਿਟੀ ਦੇ ਵਿੱਚ ਅਤੇ ਕੋਪਸ ਦੇ ਦਰਮਿਆਨ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ। ਸੋ ਬਹੁਤ ਜ਼ਿਆਦਾ ਚੈਲੰਜਸ ਇਹਨਾਂ ਦੇ ਸਾਹਮਣੇ ਜਿਹੜੇ ਉਹ ਹੈਗੇ ਆ ਜਿਨ੍ਹਾਂ ਨੂੰ ਇਹਨਾਂ ਨੂੰ ਪਾਰ ਕਰਨਾ ਪਵੇਗਾ। ਪਰ ਪਹਿਲੇ ਜਿਹੜੀ ਬਲੈਕ ਵੂਮਨ ਜਿਹੜੀ ਉਹ ਸ਼ਿਕਾਗੋ ਦੀ ਮੇਅਰ ਬਣੀ ਆ ਉਸ ਦੇ ਉੱਤੇ ਉਹਨਾਂ ਨੂੰ ਵਧਾਈ ਆ, ਪਰ ਕੰਮ ਜਿਹੜੇ ਬਹੁਤ ਜ਼ਿਆਦਾ ਇਹਨਾਂ ਦੇ ਕਰਨ ਵਾਲੇ ਨੇ। ਜੀ ਬਿਲਕੁਲ। ਸੋ ਇਸ ਤੋਂ ਪਹਿਲਾਂ ਜਿਹੜਾ ਕਹਿੰਦੇ ਸੈਨ ਫਰਾਂਸਿਸਕੋ ਇੱਕ ਵੱਡਾ ਸ਼ਹਿਰ ਆ, ਉਸ ਦੀ ਮੇਅਰ ਵੀ ਜਿਹੜੀ ਆ ਕਾਲੇ ਮੂਲ ਦੀ ਜਿਹੜੀ ਮੇਅਰ ਲੰਡਨ ਬਰੀਡ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈਆਂ ਸੀ ਉਦੋਂ ਬਣੀ ਹੈਗੀ ਆ। 307 USA ਦੇ ਵੱਡੇ ਸ਼ਹਿਰ ਆ ਜਿਨ੍ਹਾਂ ਦੇ ਵਿੱਚੋਂ 13 ਜਿਹੜੇ ਆ ਉਹਨਾਂ ਦੇ ਮੇਅਰ ਬਲੈਕ ਵੂਮਨ ਹੈਗੇ ਆ। ਸੋ ਇਹ ਵਧੀਆ ਸਟੈਪ ਹੈਗਾ ਆ। ਕਹਿੰਦੇ ਪਈ 1 ਲੱਖ ਦੇ ਕਰੀਬ ਜਿਹੜੇ ਸ਼ਹਿਰ ਆ ਜਿਨ੍ਹਾਂ ਦੀ ਗਿਣਤੀ 1 ਲੱਖ ਤੋਂ ਵੱਧ ਆ, ਉਹਨਾਂ ਦੇ ਜਿਹੜੇ 307 ਸ਼ਹਿਰ ਗਿਣੇ ਗਏ ਸੀ ਉਹਨਾਂ 'ਚੋਂ 13 ਜਿਹੜੇ ਆ ਜਿਨ੍ਹਾਂ ਦੇ ਮੇਅਰ ਬਲੈਕ ਹੈਗੇ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮੌਸਮ ਨੂੰ ਲੈ ਕੇ, ਇਸ ਵਾਰ ਮੀਂਹ ਦੀ ਅਤੇ ਬਰਫ਼ ਦੇ ਕਹਿੰਦੇ ਕਾਫੀ ਰਿਕਾਰਡ ਜਿਹੜੇ ਉਹ ਟੁੱਟੇ ਨੇ। ਸੋ ਇਸ ਵਾਰ ਜਿਹੜਾ ਸਿਆਰਾ ਨਵਾਡਾ ਦਾ ਸਨੋ ਪੈਕ ਆ ਉਹ ਜਿਹੜਾ ਆ 161% ਨੋਰਮਲ ਤੋਂ ਜਿਹੜਾ ਆ ਉਹ ਵੱਧ ਦੇਖਿਆ ਗਿਆ ਆ। ਸੋ ਕਾਫੀ ਇਸ ਵਾਰ ਭਾਰੀ ਬਰਫ਼ਬਾਰੀ ਓਵਰਆਲ ਇਸ ਸੀਜ਼ਨ ਦੇ ਵਿੱਚ ਹੋਈ ਆ। ਅਤੇ ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ ਵੀ ਇਹ ਜਿਹੜਾ ਇੱਕ ਹੋਰ ਤੂਫਾਨ ਜਿੱਦਾਂ ਉਹਦਾ ਕਹਿ ਦਿੰਦੇ ਤੂਫਾਨ, ਇੱਦਾਂ ਸੁਣ ਕੇ ਲੱਗਦਾ ਵੀ ਪਤਾ ਨਹੀਂ ਕਿੱਡੀ ਤਗੜੀ ਚੀਜ਼ ਆ, ਪਰ ਫਿਰ ਵੀ ਕਾਫੀ ਜ਼ਿਆਦਾ ਭਾਰੀ ਮੀਂਹ ਇਸ ਵੀਕ ਦੇ ਵਿੱਚ ਪੈਣ ਜਾ ਰਿਹਾ ਆ। ਬੇ ਏਰੀਏ ਦੇ ਵਿੱਚ ਸਿਆਰਾ ਨਵਾਡਾ ਦੇ ਵਿੱਚ ਵੀ ਮੀਂਹ ਜਾਂ ਜਿਹੜੀ ਆ ਬਰਫ਼ਬਾਰੀ ਦੀ ਜਿਹੜੀ ਸੰਭਾਵਨਾ ਦੱਸੀ ਗਈ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਔਰੋਵਿਲ ਡੈਮ ਦਾ ਜਿਹੜਾ ਸਪਿਲਵੇ ਆ ਜਿਹੜਾ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਇੱਕ ਵਾਰੀ ਤਹਿਸ ਨਹਿਸ ਹੋ ਗਿਆ ਸੀ, ਜਿੱਥੇ ਔਰੋਵਿਲ ਯੂਬਾ ਸਿਟੀ ਉਸ ਦੇ ਇਰਦ ਗਿਰਦ ਦੇ ਜਿੰਨੇ ਵੀ ਇਲਾਕੇ ਸੀਗੇ ਉੱਥੇ ਲੋਕਾਂ ਨੂੰ ਰਾਤੇ ਬਰਾਤੇ ਜਿਹੜਾ ਆ ਉੱਠਣ ਦੇ ਲਈ ਆਖਿਆ ਗਿਆ ਸੀਗਾ ਵੀ ਤੁਸੀਂ ਇੱਥੇ ਚਲੇ ਜਾਓ, ਕਿਉਂਕਿ ਡੈਮ ਟੁੱਟਣ ਦਾ ਜਿਹੜਾ ਖਤਰਾ ਇੱਕ ਸਮੇਂ ਦੇ ਉੱਤੇ ਔਰੋਵਿਲ ਡੈਮ ਟੁੱਟਣ ਦਾ ਖਤਰਾ ਜਿਹੜਾ ਆ ਉਹ ਬਣ ਗਿਆ ਸੀਗਾ ਵੀ ਉਸ ਦੇ ਉੱਤੇ ਪਹਿਲੀ ਵਾਰੀ ਨਵੇਂ ਬਣੇ ਸਪਿਲਵੇ ਦੇ ਉੱਤੇ ਜਿਹੜਾ ਪਾਣੀ ਆ ਉਹ ਛੱਡਿਆ ਗਿਆ ਆ। ਹਾਲ ਦੀ ਘੜੀ ਜਿਹੜਾ ਉਹ ਸਾਰਾ ਕੁਛ ਉੱਥੋਂ ਠੀਕ ਜਿਹੜਾ ਉਹ ਨਜ਼ਰ ਆਇਆ ਆ। ਕੱਲ੍ਹ ਜਿਹੜੇ ਉੱਥੇ ਦੇ ਲੋਕਲ ਨਿਊਜ਼ ਚੈਨਲ ਸੀਗੇ ਉਹ ਲਾਈਵ ਜਦੋਂ ਪਾਣੀ ਛੱਡਿਆ ਜਾ ਰਿਹਾ ਸੀ ਉਸ ਨੂੰ ਸਾਰਾ ਜਿਹੜਾ ਉਹ ਦਿਖਾ ਰਹੇ ਸੀ, ਪਰ ਇੰਨੀ ਤੇਜ਼ੀ ਦੇ ਨਾਲ ਨਹੀਂ ਸੀ ਪਾਣੀ ਛੱਡਿਆ ਗਿਆ, ਥੋੜ੍ਹਾ ਹੀ ਪਾਣੀ ਜਿਹੜਾ ਅਜੇ ਛੱਡਿਆ ਗਿਆ ਸੀਗਾ। ਪਰ ਹੁਣ ਇਹ ਆ ਵੀ ਜਿੱਦਾਂ 161% ਉੱਥੇ ਸਨੋ ਵੱਧ ਜਿਹੜੀ ਹੈਗੀ ਆ, ਸਨੋ ਪੈਕ ਜਿਹੜਾ ਨੋਰਮਲ ਦੇ ਨਾਲੋਂ ਇੰਨਾ ਵੱਧ ਹੈਗਾ ਆ। ਸੋ ਹੁਣ ਜਦੋਂ ਗਰਮੀਆਂ ਆਉਣੀਆਂ ਪਿਘਲ ਕੇ ਉੱਧਰਲੇ ਪਾਸੇ ਨੂੰ ਆਉਣਾ ਆ, ਹੋ ਸਕਦਾ ਆ ਵੀ ਇਸ ਨੂੰ ਦੁਬਾਰਾ ਜਿਹੜਾ ਉਹ ਛੱਡਣਾ ਪਵੇ। ਸੋ ਹੋਪਫੁਲੀ ਸਾਰਾ ਕੁਛ ਇਸ ਵਾਰ ਮੁਰੰਮਤ ਜਿਹੜੀ ਉਸ ਦੀ ਠੀਕ ਹੋਈ ਹੋਵੇ, ਨਾ ਕਿ ਪਿਛਲੀ ਵਾਰ ਵਾਂਗੂ ਵੀ ਕਈ ਲੱਖਾਂ ਹੀ ਡਾਲਰ ਜਿਹੜੇ ਆ ਉਸ ਦੀ ਦੇ ਲਈ ਬੌਂਡਸ ਦੇ ਲਈ ਲਏ ਗਏ ਹੋਣ ਅਤੇ ਬਾਅਦ ਦੇ ਵਿੱਚ ਉਸ ਦੇ ਉੱਤੇ ਕੰਮ ਹੀ ਜਿਹੜਾ ਉਹ ਨਾ ਕੀਤਾ ਗਿਆ ਹੋਵੇ। ਜੀ ਅਗਲੀ ਖਬਰ ਵੱਲ ਆਈਏ। ਕਹਿੰਦੇ ਪਈ ਵਾਕੋ ਜਿਹੜਾ ਟੈਕਸਸ ਆ ਉੱਥੇ 2 ਗੈਂਗਸ ਦੇ ਵਿਚਾਲੇ ਸ਼ੂਟਿੰਗ ਹੋ ਗਈ ਸੀ ਮਈ 17, 2015 ਨੂੰ, ਜਿਹਦੇ ਵਿੱਚ 9 ਲੋਕਾਂ ਦੀ ਜਿਹੜੀ ਮੌਤ ਹੋਈ ਸੀਗੀ। ਉਸ ਤੋਂ ਬਾਅਦ ਕਾਫੀ ਜਾਣੇ ਜਿਹੜੇ ਆ ਗੈਂਗ ਦੇ ਜਿਹੜੇ ਰਿਲੇਟਡ ਬੰਦੇ ਸੀਗੇ ਉਹਨਾਂ 'ਤੇ ਚਾਰਜਸ ਲਾਏ ਗਏ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। 9 ਬੰਦਿਆਂ ਦੀ ਮੌਤ ਅਤੇ 20 ਜਾਣਿਆਂ ਦੇ ਫੱਟੜ ਹੋਣ ਦੇ ਕਾਰਨ ਜਿਹੜੇ ਪ੍ਰੋਸੀਕਿਊਟਰਸ ਹੈਗੇ ਸੈਂਟਰਲ ਟੈਕਸਸ ਦੇ ਵਿੱਚ, ਹੁਣ ਉਹ ਕਹਿੰਦੇ ਜਿਹੜੇ ਬੰਦੇ ਅਰੈਸਟ ਕੀਤੇ ਗਏ ਸੀ ਉਹਨਾਂ ਤੋਂ ਸਾਰੇ ਚਾਰਜਸ ਜਿਹੜੇ ਆ ਉਹ ਡਰੋਪ ਕਰ ਰਹੇ ਹੈਗੇ ਆ। ਕਹਿੰਦੇ ਪਈ ਜਿਹੜਾ ਕਾਉਂਟੀ ਦਾ ਬਹੁਤ ਜ਼ਿਆਦਾ ਪੈਸਾ ਉਹਦੇ 'ਤੇ ਸਮਾਂ ਜਿਹੜਾ ਲੱਗ ਰਿਹਾ ਹੈਗਾ ਆ, ਪਰ ਜਿਹੜੇ ਲੋਕ ਉੱਥੇ ਸੀਗੇ ਜਾਂ ਹੋਰ ਉਹ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਮਿਲ ਰਹੀ ਅਤੇ ਉਹਨਾਂ ਨੂੰ ਜਿਹੜਾ ਚਾਰਜ ਕਰਨਾ ਜਿਹੜਾ ਆ ਹੁਣ ਔਖਾ ਹੋ ਰਿਹਾ। ਸੋ ਉਹ ਜਿਹੜੇ ਗੈਂਗ ਦੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਅਰੈਸਟ ਕੀਤੇ ਗਏ, ਉਹਨਾਂ ਨੂੰ ਕਿਸੇ ਤਰ੍ਹਾਂ ਵੀ ਹੁਣ ਪ੍ਰੋਸੀਕਿਊਟ ਨਹੀਂ ਕੀਤਾ ਜਾਏਗਾ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਤੋਂ 4-5 ਦਿਨ ਪਹਿਲਾਂ ਇੱਕ ਜਿਹੜੀ ਚੇਤਾਵਨੀ ਮੈਕਸੀਕੋ ਨੂੰ ਦਿੱਤੀ ਸੀ ਵੀ ਅਸੀਂ ਜਿਹੜਾ ਬਾਰਡਰ ਤੁਹਾਡੇ ਨਾਲ ਜਿਹੜਾ ਬੰਦ ਕਰ ਸਕਦੇ ਹਾਂ, ਕਿਸੇ ਵੀ ਤਰੀਕੇ ਦਾ ਐਕਸਪੋਰਟ ਇੰਪੋਰਟ
ਵੀ ਬੰਦ ਹੋਵੇਗਾ, ਕੋਈ ਵੀ ਆਦਾਨ ਪ੍ਰਦਾਨ ਜਿਹੜਾ ਉੱਧਰ ਨਹੀਂ ਹੋਵੇਗਾ। ਜੇਕਰ ਤੁਸੀਂ ਜਿਹੜੇ ਅਮਰੀਕਾ ਦੇ ਵੱਲ ਨੂੰ ਲੋਕ ਆ ਰਹੇ ਆ, ਰਾਹਗੀਰੀ ਜਿਹੜੇ ਆ ਰਹੇ ਨੇ ਵੀ ਅਮਰੀਕਾ 'ਚ ਕਿਸੇ ਵੀ ਢੰਗ ਦੇ ਨਾਲ ਦਾਖਲ ਹੋ ਜਾਈਏ, ਚਾਹੇ ਅਸਾਈਲਮ ਦੇ ਲਈ ਅਤੇ ਚਾਹੇ ਜਿਹੜੇ ਅਨਡਾਕੂਮੈਂਟਡ ਤਰੀਕੇ ਦੇ ਨਾਲ, ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਦੇ ਵੀ ਜੇ ਉਹਨਾਂ ਨੂੰ ਤੁਸੀਂ ਨਹੀਂ ਰੋਕੋਗੇ ਤਾਂ ਅਸੀਂ ਇਹ ਸਾਰਾ ਕੁਝ ਬੰਦ ਕਰ ਦੇਵਾਂਗੇ। ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਆਪਣਾ ਇਹ ਥ੍ਰੈਟ ਹੈ ਇੱਕ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਉਸ ਨੂੰ ਪਿੱਛੇ ਲਿਆ ਆ ਅਤੇ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਹੈ ਫਿਰ ਕਿਹਾ ਆ ਵੀ ਉਹ ਇਹ ਮੈਕਸੀਕੋ ਰਾਈਟ ਨਾਓ ਉਹਨਾਂ ਦਾ ਸਾਥ ਇਸ ਮਾਮਲੇ ਦੇ ਵਿੱਚ ਦੇ ਰਿਹਾ ਹੈਗਾ ਆ, ਜਿਸ ਕਰਕੇ ਉਹ ਜਿਹੜਾ ਇਸ ਬਾਰਡਰ ਨੂੰ ਕਲੋਜ਼ ਕਰਨ ਦੇ ਉੱਤੇ ਮੁੜ ਵਿਚਾਰ ਇੱਕ ਹਿਸਾਬ ਦੇ ਨਾਲ ਕਰਨਗੇ ਅਤੇ ਅਜੇ ਇਸ ਨੂੰ ਖੁੱਲ੍ਹਾ ਹੀ ਰੱਖਣਗੇ। ਅਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਨੂੰ ਬਿਲਕੁਲ ਹੀ ਬੰਦ ਕਰਨਾ ਚਾਹੁੰਦਾ ਸੀ, ਪਰ ਮੈਕਸੀਕੋ ਕਹਿੰਦਾ ਸੀ ਨਾ 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 ਭਾਈ ਇੱਦਾਂ ਨਾ ਕਰਿਓ। ਅਤੇ ਕਹਿੰਦੇ ਵੀ ਪਹਿਲੀ ਵਾਰੀ ਦਹਾਕਿਆਂ ਦੇ ਵਿੱਚ ਇੱਦਾਂ ਜਿਹੜਾ ਹੋਇਆ ਆ ਵੀ ਉਹ ਕਿਸੇ ਨੂੰ ਵੀ ਕਹਿੰਦੇ ਆ ਵੀ ਅਸੀਂ ਜਿਹੜਾ ਉਹ ਨਹੀਂ ਜਾਣ ਦੇਵਾਂਗੇ। ਵੈਸੇ ਮੈਕਸੀਕੋ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਉੱਥੇ ਸੈਂਟਰਲ ਅਮੈਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਦਾ ਰਿਹਾ ਹੈਗਾ ਆ, ਜਿਹੜਾ ਵੀ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਆਉਂਦਾ ਆ। ਸੋ ਉਹਨਾਂ ਦੇ ਮੁਲਕ ਦੇ ਵਿੱਚ ਜਿਹੜਾ ਆਉਂਦਾ ਆ, ਪਰ ਜਿਹੜਾ ਅਮਰੀਕਾ ਵੱਲ ਨੂੰ ਜਾ ਰਿਹਾ ਹੁੰਦਾ ਆ ਉਸ ਨੂੰ ਕਿਤੇ ਨਾ ਕਿਤੇ ਉਹ ਅਜਾਈਂ ਜਿਹੜਾ ਆ ਉਹ ਜਾਣ ਦਿੰਦੇ ਨੇ ਵੀ ਕਹਿੰਦੇ ਵੀ ਕਿਤੇ ਨਾ ਕਿਤੇ ਅਮਰੀਕਾ ਦੀ ਸਿਰਦਰਦੀ ਨੂੰ ਹੀ ਉਹ ਕਹਿੰਦੇ ਆ ਵੀ ਉਹਨਾਂ ਦੀ ਉਹ ਸਿਰਦਰਦੀ ਆਪੇ ਜਿਹੜਾ ਇਸ ਨੂੰ ਨਜਿੱਠਣਗੇ। ਅਤੇ ਰਾਸ਼ਟਰਪਤੀ ਟਰੰਪ ਦੇ ਇਸ ਜਿਹੜੇ ਆ ਇੱਕ ਵਾਰੀ ਬਾਰਡਰ ਕਲੋਜ਼ ਕਰਨ ਦੇ ਜਿਹੜੇ ਸਖਤ ਸਟੈਂਡ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਉਹ ਕਹਿ ਰਹੇ ਆ ਵੀ ਮੈਕਸੀਕੋ ਜਿਹੜਾ ਕੋਆਪਰੇਟ ਜਿਹੜਾ ਉੱਤੇ ਕਰ ਰਿਹਾ ਹੈਗਾ ਆ। ਸੋ ਲੈਟਸ ਸੀ ਜਿਹੜਾ ਆ ਉਹ ਇਸ ਦੇ ਵਿੱਚ ਕਿੰਨਾ ਕੁ ਜਿਹੜਾ ਆ ਮੈਕਸੀਕੋ ਸਾਥ ਜਿਹੜਾ ਦਿੰਦਾ ਆ, ਕਿਉਂਕਿ $multi-billion ਦਾ ਜਿਹੜਾ ਆ ਉੱਥੇ ਸਾਲਾਨਾ ਐਕਸਪੋਰਟ ਇੰਪੋਰਟ ਅਮਰੀਕਾ ਦਾ ਮੈਕਸੀਕੋ ਦੇ ਨਾਲ ਜਿਹੜਾ ਉਹ ਚੱਲਦਾ ਆ। ਦੋਨੋਂ ਹੀ ਪਾਸੇ ਜਿਹੜਾ ਆ ਇਸ ਦੇ ਨਾਲ ਸਮੱਸਿਆ ਜਿਹੜੀ ਉਹ ਆ ਸਕਦੀ ਆ ਜੇ ਇਹ ਐਕਸਪੋਰਟ ਇੰਪੋਰਟ ਬਾਰਡਰ ਜਿਹੜਾ ਆ ਉਹ ਬੰਦ ਹੁੰਦਾ ਆ। ਸੋ ਰਾਸ਼ਟਰਪਤੀ ਟਰੰਪ ਦੀ ਇਸ ਸਖਤ ਚੇਤਾਵਨੀ ਤੋਂ ਬਾਅਦ ਇੱਦਾਂ ਲੱਗਦਾ ਵੀ ਮੈਕਸੀਕੋ ਸ਼ਾਇਦ ਰਾਹ ਦੇ ਉੱਤੇ ਆ ਜਾਵੇ। ਜੀ, ਇਹਦੇ ਸੰਬੰਧ ਦੇ ਵਿੱਚ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ ਕ੍ਰਿਸਟੀਅਨ ਨੀਲਸਨ, ਉਹ ਬਾਹਰ ਇੱਕ ਟ੍ਰਿਪ 'ਤੇ ਗਏ ਹੋਏ ਸੀ। ਕਹਿੰਦੇ ਉਹਨਾਂ ਨੂੰ ਟ੍ਰਿਪ ਦੇ ਵਿੱਚੋਂ ਹੀ ਮਿਡਲ 'ਚ ਵਾਪਸ ਬੁਲਾ ਲਿਆ ਗਿਆ, ਕਿਉਂਕਿ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਹ ਅਨਾਊਂਸ ਕੀਤਾ ਗਿਆ ਸੀ ਵੀ ਇਸ ਸ਼ੁੱਕਰਵਾਰ ਨੂੰ ਉਹ ਸਦਰਨ ਬਾਰਡਰ ਦੇ ਉੱਤੇ ਜਾ ਕੇ ਖੁਦ ਜਿਹੜੀ ਆ ਉਹ ਮੇਜਰ ਅਨਾਊਂਸਮੈਂਟ ਕਰਨਗੇ। ਅਤੇ ਜਿਹੜੀ ਕ੍ਰਿਸਟੀਅਨ ਨੀਲਸਨ ਆ ਉਹਨਾਂ ਨੇ ਇਹ ਕਿਹਾ ਵੀ ਇਹ ਕੈਟਾਗਰੀ 5 ਹਰੀਕੇਨ ਵਰਗਾ ਡਿਜ਼ਾਸਟਰ ਹੈਗਾ ਆ ਬਾਰਡਰ ਦੇ ਉੱਤੇ, ਜਿਹੜਾ ਇਮੀਗ੍ਰੇਸ਼ਨ ਕ੍ਰਾਈਸਿਸ ਹੈਗਾ ਆ। ਕਹਿੰਦੇ ਪਈ 4000 ਦੇ ਕਰੀਬ ਹਰ ਰੋਜ਼ ਲੋਕ ਜਿਹੜੇ ਬਾਰਡਰ ਤੋਂ ਫੜੇ ਜਾਂਦੇ ਆ। ਸੋ 1 ਲੱਖ ਤੋਂ ਵੱਧ ਗਿਣਤੀ ਹੁੰਦੀ ਆ ਹਰ ਮੰਥ, ਹਰ ਮਹੀਨੇ ਲੋਕਾਂ ਦੇ ਫੜੇ ਜਾਣ ਦੀ। ਸੋ ਇੱਕ ਕੁਐਸਚਨ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜੇ ਐਡਾ ਜ਼ਿਆਦਾ ਜਿਹੜਾ ਮਿਲਟਰੀ ਜਿਹੜਾ ਐਡਾ ਜ਼ਿਆਦਾ ਇਹ ਇੱਕ ਤਰ੍ਹਾਂ ਨਾਲ ਐਮਰਜੈਂਸੀ ਆ ਅਤੇ ਮਿਲਟਰੀ ਕਿਉਂ ਨਹੀਂ ਲਾਉਂਦੇ? ਉਹ ਕਹਿੰਦੇ ਵੀ ਅਸੀਂ ਆਲਰੇਡੀ ਜਿਹੜੀ ਡਿਪਾਰਟਮੈਂਟ ਆਫ ਡਿਫੈਂਸ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਵੀ ਹੋ ਸਕਦਾ ਅਸੀਂ ਜਿਹੜੀ ਬਾਰਡਰ ਆ ਉਹਦੇ ਉੱਤੇ ਮਿਲਟਰੀ ਦੇ ਰਿਸੋਰਸਿਸ ਵੀ ਜਿਹੜੇ ਆ ਉਹ ਯੂਜ਼ ਕਰ ਲਈਏ। ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਇੱਦਾਂ ਹੀ ਖਬਰਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਜੀ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento।
ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916-306-1665। ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500, 4082722500। ਖਾਲਸਾ ਇੰਸ਼ੋਰੈਂਸ ਏਜੰਸੀ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433, 510-325-8433, 9163346000, 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ, 408-272-2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ। ਕੱਲ੍ਹ ਜਿਹੜਾ ਸੈਕਰਾਮੈਂਟੋ ਦੀ ਕਿੰਗਸ ਗੇਮ ਦੇ ਵਿੱਚ ਜਿਹੜੀ ਸਿੱਖ ਹੈਰੀਟੇਜ ਨਾਈਟ ਜਿਹੜੀ ਉਹ ਦੇਖੀ ਗਈ। ਕਈ ਜਿਹੜੇ ਆਪਣੇ ਸਿੱਖ ਜਿਹੜੇ ਭੈਣ ਭਾਈ ਉੱਥੇ ਜਿਹੜੇ ਇਸ ਗੇਮ ਨੂੰ ਦੇਖਣ ਗਏ ਸੀਗੇ। ਸੋ ਚੰਗਾ ਜਿਹੜਾ ਇੱਕ ਉਪਰਾਲਾ ਸੀਗਾ, ਜਿਹੜਾ ਜਦੋਂ ਕਹਿੰਦੇ ਹਾਫ ਟਾਈਮ ਹੁੰਦਾ ਉਦੋਂ ਭੰਗੜਾ ਤੇ ਢੋਲ ਹੋਰ ਬਹੁਤ ਕੁਛ ਜਿਹੜੇ ਆ ਉਹ ਪ੍ਰੋਗਰਾਮ ਹੋਏ ਤੇ ਕਾਫੀ ਜ਼ਿਆਦਾ ਜਿਹੜਾ ਹਾਈਲਾਈਟ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਆਈਡੈਂਟੀਟੀ ਨੂੰ ਜਿਹੜਾ ਦਿਖਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਇੱਕ ਚੰਗਾ ਜਿਹੜਾ ਉੱਥੇ ਉਪਰਾਲਾ ਹੋ ਨਿਬੜਿਆ। ਤੇ ਨਾਲ ਹੀ ਜੇ ਆਪਾਂ ਦੱਸ ਜਾਈਏ ਵੀ ਜਿਹੜਾ ਇੱਕ ਬਿੱਲ HR 18 ਜਿਹੜਾ ਆ ਜਿਸ ਦੇ ਵਿੱਚ ਜਿਹੜੇ ਐਸ਼ ਕਾਲੜਾ ਨੇ ਇਸ ਬਿੱਲ ਨੂੰ ਜਿਹੜਾ ਉਹ ਲਿਖਿਆ ਸੀਗਾ, ਇਹ ਵਿਸਾਖੀ ਨੂੰ ਜਿਹੜਾ ਆ ਸੈਲੀਬ੍ਰੇਟ ਕਰਦੇ ਹੋਏ ਵਿਸਾਖੀ ਨੂੰ ਜਿਹੜਾ ਆ ਉਹ ਅਡੋਪਟ ਜਿਹੜਾ ਆ ਉਹ ਸਿਟੀ ਦੇ ਵਿੱਚ
ਮਾਫੀ ਚਾਹੁੰਦਾ ਆ ਜਿਹੜਾ ਸੈਕਰਾਮੈਂਟੋ ਦੀ ਜਿਹੜੀ ਆ ਸਟੇਟ ਕੈਪੀਟਲ ਆ ਉਸ ਦੇ ਵਿੱਚ ਕੀਤਾ ਗਿਆ ਆ। ਅਤੇ ਕਹਿੰਦੇ ਵੀ ਇਹ ਜਿਹੜਾ ਸਿੱਖਾਂ ਦਾ ਇਹ ਖਾਸ ਕਰਕੇ ਜਿਹੜਾ ਤਿਉਹਾਰ ਹੈਗਾ ਆ, ਸਿੱਖ ਅਤੇ ਸਿੱਖ ਅਮੈਰੀਕਨਜ਼ ਇਹਨਾਂ ਦੇ ਦਿਲਾਂ ਦੇ ਬਹੁਤ ਕਰੀਬ ਹੈਗਾ ਆ। ਅਤੇ ਉਸ ਦੇ ਬਾਰੇ ਜਿਹੜੇ ਇਸ ਦੇ ਵਿੱਚ ਜਾਣਕਾਰੀ ਸੀ। ਬਾਕੀ ਉਹਨਾਂ ਨੇ ਇਸ ਬਿੱਲ ਦੇ ਵਿੱਚ ਬਾਕੀ ਜਿਹੜਾ ਮੁਲਕ ਆ ਉਸ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਇਕੱਲਾ ਹੀ ਸਿੱਖਾਂ ਦੇ ਨਾਲ ਹੀ ਨਹੀਂ, ਇਹ ਹਿੰਦੂਆਂ ਅਤੇ ਬੋਧੀਆਂ ਦੇ ਨਾਲ ਵੀ ਜੁੜਿਆ ਹੋਇਆ ਇਹ ਤਿਉਹਾਰ ਆ। ਅਤੇ ਵਿਸ਼ੇਸ਼ ਤੌਰ ਦੇ ਉੱਤੇ ਇਸ ਨੂੰ ਉਹ ਅਡੋਪਟ ਆ ਉਹ ਕਰ ਲਿਆ ਗਿਆ। ਅੱਜ ਤੋਂ 15 ਕੁ ਦਿਨ ਪਹਿਲਾਂ ਜਿਹੜਾ ਇਸ ਨੂੰ ਪਹਿਲੀ ਵਾਰੀ ਪੇਸ਼ ਕੀਤਾ ਗਿਆ ਸੀ, ਇੰਟਰੋਡਿਊਸ ਕੀਤਾ ਗਿਆ ਸੀ ਤਕਰੀਬਨ 1 ਮਹੀਨਾ ਪਹਿਲਾਂ। ਅਤੇ 1 ਅਪ੍ਰੈਲ ਨੂੰ ਇਸ ਨੂੰ ਰੀਡ ਕੀਤਾ ਗਿਆ ਅਤੇ ਇਸ ਨੂੰ ਅਡੋਪਟ ਜਿਹੜਾ ਕਰ ਲਿਆ ਗਿਆ ਕੈਲੀਫੋਰਨੀਆ ਦੀ ਲੈਜਿਸਲੇਟਿਵ ਜਿਹੜੀ ਆ ਉਹ ਅਸੈਂਬਲੀ ਦੇ ਵੱਲੋਂ। ਇਸ ਬਿੱਲ ਨੂੰ ਮੇਨ ਤੌਰ ਦੇ ਉੱਤੇ ਜਿਹੜੇ ਲਿਖਣ ਵਾਲੇ ਸੀਗੇ ਐਸ਼ ਕਾਲੜਾ ਜਿਹੜੇ ਸੀਗੇ, ਅਤੇ ਬਾਕੀ ਆਲਮੋਸਟ ਸਾਰੇ ਹੀ ਹੋਰ ਮੈਂਬਰਾਂ ਨੇ ਇਸ ਦੇ ਵਿੱਚ ਸਾਥ ਵੀ ਦਿੱਤਾ ਜੀ। ਸੋ ਬਹੁਤ ਸਾਰੇ ਜਿਹੜੇ ਸ਼ਹਿਰ ਹੈਗੇ USA ਦੇ ਵਿੱਚ, ਉੱਥੇ ਕੋਈ ਨਾ ਕੋਈ ਜਿਹੜੀ ਈਵੈਂਟ ਮਨਾਈ ਜਾ ਰਹੀ ਹੈਗੀ ਆ ਵਿਸਾਖੀ ਦੇ ਸੰਬੰਧ ਦੇ ਵਿੱਚ। ਅਗਰ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਈਵੈਂਟ ਮਨਾਈ ਜਾ ਰਹੀ ਆ ਸਿੱਖਾਂ ਵੱਲੋਂ, ਤਾਂ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਸਟੂਡੀਓ 'ਚ ਕਾਲ ਕਰਕੇ ਦੱਸਿਓ ਜਾਂ ਕਿਹੜੀ ਡੇਟ ਨੂੰ ਹੋਣੀ ਆ, ਅਤੇ ਤਾਂ ਕਿ ਆਪਾਂ ਜਿਹੜਾ ਸ਼ੇਅਰ ਕਰ ਸਕੀਏ ਅਤੇ ਆਪਣੇ ਜਿਹੜੇ ਆ ਭੈਣ ਭਰਾ ਵੱਧ ਤੋਂ ਵੱਧ ਉੱਥੇ ਪਹੁੰਚ ਸਕਣ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਜਿਹੜਾ ਸਿਟੀ ਆਫ ਯੂਨੀਅਨ ਸਿਟੀ ਆ, ਉੱਥੇ ਵੀ ਜਿਹੜਾ ਵਿਸਾਖੀ ਮਨਾਈ ਜਾ ਰਹੀ ਹੈਗੀ ਆ। ਅਤੇ ਨਾਲ ਟਰਬਨ ਡੇ ਜਿਹੜਾ ਮਨਾਇਆ ਜਾ ਰਿਹਾ ਅਪ੍ਰੈਲ 9 ਨੂੰ, ਜਿਹੜਾ 5 ਤੋਂ 7 ਵਜੇ ਤਾਈਂ ਜਿਹੜਾ ਉੱਥੇ ਦੀ ਸਿਟੀ ਕੌਂਸਲ ਜਿਹੜਾ ਉਹਦਾ ਏਜੰਡਾ ਹੋਊਗਾ। ਫਿਰ ਸ਼ਾਮ ਨੂੰ 7 ਤੋਂ 7:30 ਵਜੇ ਤਾਈਂ ਜਿਹੜਾ ਪ੍ਰੋਕਲਾਮੇਸ਼ਨ ਕਰਨਾ, ਅਤੇ ਨਾਲ ਜਿਹੜੀ ਟਰਬਨ ਟਾਈਂਗ ਹੋਣੀ ਹੈਗੀ ਆ, ਦਸਤਾਰਾਂ ਸਜਾਣੀਆਂ ਆ। ਸਾਰਿਆਂ ਨੇ ਉੱਥੇ ਜਿਹੜੇ ਆ ਵੱਧ ਤੋਂ ਵੱਧ ਗਿਣਤੀ ਜਿਹੜੇ ਆਪਣੇ ਭੈਣ ਭਰਾ ਪਹੁੰਚਣ। ਐਡਰੈਸ ਦੱਸ ਦਿੰਦੇ ਆ ਉੱਥੇ ਦਾ, ਜਿਹੜਾ ਕਹਿੰਦੇ ਕੋਰਟ ਯਾਰਡ ਜਿਹੜਾ ਯੂਨੀਅਨ ਸਿਟੀ ਲਾਇਬ੍ਰੇਰੀ ਹੈਗੀ ਆ, 34007 ਐਲਬਰਾਡੋ ਨਾਈਲਜ਼ ਰੋਡ, ਯੂਨੀਅਨ ਸਿਟੀ ਕੈਲੀਫੋਰਨੀਆ 94587। ਉੱਥੇ ਜਿਹੜਾ ਇਹ ਈਵੈਂਟ ਹੋਣੀ ਆ। ਸੋ ਯੂਨੀਅਨ ਸਿਟੀ ਦੀ ਕਮਿਊਨਿਟੀ ਅਤੇ ਜਿਹੜੇ ਉੱਥੇ ਦੇ ਆਫੀਸ਼ੀਅਲਸ ਹੈਗੇ ਆ, ਉਹਨਾਂ ਨੇ ਵਿਸਾਖੀ ਅਤੇ ਜਿਹੜੀ ਟਰਬਨ ਟਾਈਂਗ ਆ ਇਹ, ਅਤੇ ਸਿੱਖ ਹੈਰੀਟੇਜ ਸਿੱਖ ਟਰਬਨ ਡੇ ਜਿਹੜਾ ਮਨਾਉਣਾ ਹੈਗਾ ਆ। ਅਗਰ ਤੁਹਾਡੇ ਕਿਸੇ ਵੀ ਸ਼ਹਿਰ ਦੇ ਵਿੱਚ ਵੀ ਕੋਈ ਜਿਹੜੇ ਸਿਟੀ ਆਫੀਸ਼ੀਅਲ ਜਿਹੜੇ ਮਨਾ ਰਹੇ ਆ, ਜ਼ਰੂਰ ਦੱਸੋ, ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆਪਣੇ ਜਿੰਨੇ ਸਰੋਤੇ ਹੈਗੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਸਕੀਏ ਜੀ। ਅਤੇ ਚੰਗੀ ਜਿਹੜਾ ਉਪਰਾਲੇ ਆ ਵੱਖ-ਵੱਖ ਥਾਵਾਂ ਦੇ ਉੱਤੇ ਚੱਲ ਰਹੇ ਨੇ। ਇਹ ਸੈਕਰਾਮੈਂਟੋ ਦੀ ਮੇਨ ਜਿਹੜੀ ਲੈਜਿਸਲੇਟਿਵ ਅਸੈਂਬਲੀ 'ਚ ਇੱਦਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਸਿਟੀ ਦੇ ਬਾਰੇ ਜਿਹੜਾ ਉਹ ਦੱਸਿਆ, ਵਧੀਆ ਜਿਹੜੀਆਂ ਗੱਲਾਂ ਨੇ ਸਾਰੀ ਜਗ੍ਹਾ 'ਤੇ ਰੈਕੋਗਨਾਈਜ਼ ਜਿਹੜਾ ਆ ਇਹ ਹੁੰਦਾ ਆ। ਅਤੇ ਇੱਕ ਜਿਹੜੇ ਡੈਡਲੀ ਕ੍ਰੈਸ਼ ਦੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਸੈਕਰਾਮੈਂਟੋ ਵਾਲੇ ਇਲਾਕੇ ਦੇ ਵਿੱਚੋਂ, ਸਨਰਾਈਜ਼ ਬੁਲੇਵਾਰਡ ਦੇ ਲਾਗੇ ਜਿਹੜਾ ਹਾਈਵੇ 50 ਦੇ ਉੱਤੇ, ਜਿਸ ਕਰਕੇ ਕਹਿੰਦੇ ਵੀ ਉੱਥੇ ਟ੍ਰੈਫਿਕ ਕਾਫੀ ਜ਼ਿਆਦਾ ਉਹ ਰੁਕਿਆ ਹੋਇਆ ਹੈ। ਸੋ ਜਿਹੜੇ ਲੋਕ ਇਸ ਟਾਈਮ ਕੰਮਾਂ ਕਾਰਾਂ ਤੋਂ ਨੂੰ ਜਾ ਰਹੇ ਨੇ ਜਾਂ ਉੱਧਰੋਂ ਆ ਰਹੇ ਨੇ, ਸਨਰਾਈਜ਼ ਬੁਲੇਵਾਰਡ ਈਸਟ ਬਾਉਂਡ ਜਿਹੜੀ ਆ ਉੱਥੇ ਲੇਨ 1 ਅਤੇ 2 ਪਹਿਲੋਂ ਸਾਰੀਆਂ ਜਿਹੜੀਆਂ ਬੰਦ ਸੀਗੀਆਂ, ਅਤੇ ਹੁਣ ਲੇਨ 1 ਅਤੇ 2 ਜਿਹੜੀ ਆ ਉਸ ਨੂੰ ਖੋਲ੍ਹ ਦਿੱਤਾ ਗਿਆ ਆ। ਪਰ ਕਾਫੀ ਜ਼ਿਆਦਾ ਉੱਥੇ ਟ੍ਰੈਫਿਕ ਉਹ ਰੁਕੀ ਹੋਈ ਆ ਜੀ। ਬਿਲਕੁਲ, ਕਈ ਜਗ੍ਹਾ ਅੱਜ ਕੱਲ੍ਹ ਵੀ, ਕਿਉਂਕਿ ਜੇ ਵੈਦਰ ਦੀ ਗੱਲ ਕਰਦੇ ਆ, ਇਹ ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ 'ਚ ਇੱਕ ਵਾਰੀ ਫੇਰ ਐਟਮੋਸਫੇਰਿਕ ਰਿਵਰ ਆਉਣ ਦੀ ਤਿਆਰੀ ਹੋ ਰਹੀ। ਕਹਿੰਦੇ ਸ਼ੁੱਕਰਵਾਰ ਨੂੰ ਜਿਹੜਾ ਮੀਂਹ ਆ ਉਹ ਕਾਫੀ ਭਾਰੀ ਮੀਂਹ ਜਿਹੜਾ ਪੈ ਸਕਦਾ ਹੈਗਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਕੈਨੇਡਾ ਦੇ ਵਿੱਚ ਵੀ ਜਿਹੜਾ ਸਾਡਾ ਗੁਆਂਢੀ ਮੁਲਕ ਆ, ਉੱਥੇ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਆ ਸਿੱਖ ਈਵੈਂਟਸ ਮਨਾਈਆਂ ਜਾ ਰਹੀਆਂ ਵਿਸਾਖੀ ਦੇ ਸੰਬੰਧ ਦੇ ਵਿੱਚ। ਅਤੇ ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਜਿਹੜਾ ਵਰਲਡ ਵਾਰ ਜਦੋਂ ਹੋਇਆ ਸੀ, ਉਹਦੇ ਵਿੱਚ ਜਿਹੜੇ ਸਿੱਖ ਸੋਲਜਰਸ ਨੇ ਆਪਣੀ ਜਾਨ ਦਿੱਤੀ ਆ, ਉਹਨਾਂ ਦੀ ਯਾਦ ਦੇ ਵਿੱਚ ਮਿਊਜ਼ੀਅਮਸ ਦੇ ਵਿੱਚ ਉਹਨਾਂ ਦੀਆਂ ਪਿਕਚਰਸ ਅਤੇ ਮੋਨੂਮੈਂਟਸ ਜਿਹੜੇ ਆ ਉਹ ਸੈਟਅਪ ਕੀਤੇ ਜਾ ਰਹੇ ਹੈਗੇ ਆ ਜੀ। ਉਹਨਾਂ ਦੇ ਬਾਰੇ ਜਾਣਕਾਰੀ ਆ ਉਹ ਦੇਣ ਜੀ। ਸੋ ਇਸੇ ਤਰ੍ਹਾਂ ਬ੍ਰਿਸਟਲ ਦੇ ਵਿੱਚ ਜਿਹੜੇ ਕਹਿੰਦੇ ਸਿੱਖ ਸੋਲਜਰਸ ਜਿਹੜੇ ਸੀਗੇ ਵਰਲਡ ਵਾਰ ਦੇ ਵਿੱਚ ਸ਼ਹੀਦ ਹੋਏ ਆ, ਉਹਨਾਂ ਨੂੰ ਇੱਕ ਜਿਹੜਾ ਕੈਸਲ ਪਾਰਕ ਆ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੋਨੂਮੈਂਟਸ ਆ ਉਹ ਬਣਾਏ ਗਏ ਆ। ਉੱਥੇ ਜਿਹੜੀ ਲਿਸਟ ਲੱਗੀ ਹੁੰਦੀ ਆ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਵਿੱਚ ਉਹਨਾਂ ਦੇ ਨਾਮ ਜਿਹੜੇ ਆ ਉਹ ਲਿਖੇ ਗਏ ਹੈਗੇ ਆ। ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਪਿਕਚਰਾਂ ਆ ਉਹ ਵੀ ਆ ਰਹੀਆਂ ਆ ਉਸ ਟਾਈਮ ਦੀਆਂ ਜੀ।
ਅਗਲੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਕੱਲ ਇੱਕ ਸੀਕਰਟ ਸਰਵਿਸ ਨੇ ਇੱਕ ਚੀਨੀ ਔਰਤ ਆ ਉਸ ਨੂੰ ਗ੍ਰਿਫਤਾਰ ਕੀਤਾ, ਜਿਹੜੇ ਰਾਸ਼ਟਰਪਤੀ ਟਰੰਪ ਦਾ ਮਾਰ-ਆ-ਲਾਗੋ ਰਿਜ਼ੋਰਟ ਆ ਉਸ ਦੇ ਵਿੱਚੋਂ, ਜਿੱਥੇ ਕਹਿੰਦੇ ਆ ਵੀ ਉਹ ਇੱਕ ਵੱਖ ਜਿਹੜੇ ਪਾਸਪੋਰਟ ਆ, 2 ਉਹਦੇ ਕੋਲ ਪਾਸਪੋਰਟ ਜਿਹੜੇ ਆ ਉਹ ਬਰਾਮਦ ਹੋਏ ਅਤੇ ਇੱਕ ਥੰਬ ਡਰਾਈਵ, ਪੈਨ ਡਰਾਈਵ ਜਿਹੜੀ ਆ ਉਹ ਬਰਾਮਦ ਹੋਈ, ਜਿਸ ਦੇ ਵਿੱਚ ਇੱਕ ਮਾਲਵੇਅਰ, ਮਲੇਸ਼ੀਅਸ ਇੱਕ ਸੌਫਟਵੇਅਰ ਆ ਉਹ ਪਾ ਕੇ ਲੈ ਕੇ ਆਈ ਸੀ। ਕਹਿੰਦੇ ਸ਼ੱਕ ਉਦੋਂ ਉਹਨਾਂ ਨੂੰ ਪਿਆ ਵੀ ਜਿਹੜੀ ਉਹ ਇੱਕ ਨਾਲ ਪ੍ਰਿੰਟ ਆਊਟ ਜਾਂ ਵਗੈਰਾ ਜਾਂ ਲੈ ਕੇ ਆਈ ਆ, ਕਿਸੇ ਐਸੇ ਈਵੈਂਟ ਦਾ ਲੈ ਕੇ ਆਈ ਆ ਜਿਹੜਾ ਕਿ ਉੱਥੇ ਹੋ ਵੀ ਨਹੀਂ ਰਿਹਾ ਸੀਗਾ। ਅਤੇ ਫਿਰ ਜਦ ਸਿਕਿਉਰਿਟੀ ਸਰਵਿਸ ਵਾਲਿਆਂ ਨੇ ਉਸ ਨੂੰ ਚੈੱਕ ਪੁਆਇੰਟ ਦੇ ਉੱਤੇ ਰੋਕਿਆ, ਪੁੱਛਤਾਛ ਜਿਹੜੀ ਮਾੜੀ ਜੀ ਕੀਤੀ, ਤਾਂ ਉਦੋਂ ਪਤਾ ਲੱਗਾ ਵੀ ਇਹ ਕੋਈ ਹੋਰ ਹੀ ਇੰਟੈਂਟ ਦੇ ਨਾਲ ਮਾਰ-ਆ-ਲਾਗੋ ਰਿਜ਼ੋਰਟ ਦੇ ਵਿੱਚ ਆ ਰਹੀ ਸੀਗੀ। ਜੂਜ਼ਿੰਗ ਜੈਂਗ ਨਾਂ ਦੀ ਇਹ ਔਰਤ, ਉਸ ਨੂੰ ਜਿਹੜਾ ਆ ਕੁਛ ਦਿਨ ਪਹਿਲਾਂ ਗ੍ਰਿਫਤਾਰ ਜਿਹੜਾ ਮਾਰ-ਆ-ਲਾਗੋ ਦੀ ਸਿਕਿਉਰਿਟੀ ਦੀ ਚੈੱਕ ਪੁਆਇੰਟ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਆ। ਇਸ ਦੇ ਬਾਰੇ ਕੱਲ੍ਹ ਹੀ ਜਿਹੜਾ ਆ ਖੁਲਾਸਾ ਆ ਸੀਕਰਟ ਸਰਵਿਸ ਨੇ ਕੀਤਾ ਸੀ। ਜੀ ਬਿਲਕੁਲ, ਇਹ ਜਿਹੜੀ ਇੱਕ ਤਰ੍ਹਾਂ ਨਾਲ ਸੀਕਰੇਸੀ ਜਿਹੜੀ ਉਹਦੇ ਵਿੱਚ ਐਂਟਰ ਹੋਣ ਵਾਲੀ ਗੱਲਬਾਤ ਸੀ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਇਸ ਮਾਰ-ਆ-ਲਾਗੋ ਨੂੰ ਓਨ ਕਰਦੇ ਆ ਅਤੇ ਲਗਭਗ ਹਰ ਹਫ਼ਤੇ ਉਹ ਉੱਥੇ ਪਹੁੰਚਦੇ ਰਹਿੰਦੇ ਆ ਜੀ। ਸੋ ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਸਿਕਿਉਰਿਟੀ ਬਰੀਚ ਹੋਣਾ ਸੀਗਾ, ਕਰ ਸਕਦੇ ਸੀਗੇ ਜੀ, ਪਰ ਸਮੇਂ ਰਹਿੰਦੇ ਹੋਏ ਸੀਕਰੇਟ ਸਰਵਿਸ ਦੀ ਫੁਰਤੀ ਨੇ ਜਿਹੜਾ ਇਹ ਰੋਕ ਲਿਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੁਗਾਂਡਾ ਤੋਂ ਆ ਰਹੀ ਹੈ। US ਗਵਰਨਮੈਂਟ ਨੇ ਆਪਣੇ ਸਾਰੇ ਹੀ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਆ, ਖਾਸ ਕਰਕੇ ਜਿਹੜੇ ਯੁਗਾਂਡਾ 'ਚ ਜਾ ਰਹੇ ਆ ਵੀ ਜਾਣ ਤੋਂ ਪਹਿਲਾਂ ਜਿਹੜਾ ਆ ਧਿਆਨ ਦੇ ਨਾਲ ਜਾਣ ਅਤੇ ਮੇਬੀ ਸਟੇਟ ਡਿਪਾਰਟਮੈਂਟ ਨੂੰ ਦੱਸ ਕੇ ਜਾਣ, ਕਿਉਂਕਿ ਇੱਕ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਆ ਉੱਥੋਂ ਕਿਡਨੈਪ ਕਰ ਲਿਆ ਗਿਆ। ਉਸ ਨੂੰ ਕਿਡਨੈਪ ਕਰਨ ਤੋਂ ਬਾਅਦ $5 ਲੱਖ ਦੀ ਜਿਹੜੀ ਆ ਫਰੌਤੀ ਜਿਹੜੀ ਆ ਮੰਗੀ ਗਈ ਹੈਗੀ ਆ ਵੀ $5 ਲੱਖ ਦਿਓ, ਫਿਰ ਅਸੀਂ ਜਿਹੜਾ ਤੁਹਾਡਾ ਬੰਦਾ ਆ ਇਹਨੂੰ ਛੱਡਾਂਗੇ। ਯੂਜ਼ਲੀ ਜਿਹੜਾ ਆ ਯੁਗਾਂਡਾ ਮੁਲਕ ਆ ਬੜਾ ਸ਼ਾਂਤ ਹੈਗਾ ਆ, ਬਹੁਤ ਸਾਰੇ ਜਿਹੜੇ ਅਮਰੀਕਨ ਕੈਨੇਡੀਅਨਸ ਉੱਥੇ ਵਿਜ਼ਿਟ ਕਰਨ ਜਾਂਦੇ ਆ, ਬਹੁਤ ਜ਼ਿਆਦਾ ਜਿਹੜੀਆਂ ਨਾਨ ਪ੍ਰੋਫਿਟਸ ਔਰਗਨਾਈਜੇਸ਼ਨਸ ਆ ਉਸ ਮੁਲਕ ਦੇ ਵਿੱਚ ਜਾ ਕੇ ਕੰਮ ਕਰਦੀਆਂ, ਚਾਹੇ ਉਹ ਟੀਚਿੰਗ ਦਾ ਆ, ਫੂਡ ਦੇ ਨਾਲ ਰਿਲੇਟਡ। ਅਤੇ ਪਰ ਜਿਹੜੇ ਸੋਮਾਲੀ ਇਸਲਾਮਿਸਟ ਗਰੁੱਪ ਹੈਗੇ ਆ ਜਿਹਦਾ ਨਾਂ ਸ਼ਬਾਬ ਕਰਕੇ ਜਾਣਿਆ ਜਾਂਦਾ, ਉਹਨਾਂ ਨੇ ਕਹਿੰਦੇ ਇਹ ਯੁਗਾਂਡਾ ਦੇ ਵਿੱਚ ਅਮਰੀਕਨ ਨੂੰ ਕਿਡਨੈਪ ਕੀਤਾ ਹੈਗਾ ਅਤੇ $5 ਲੱਖ ਦੀ ਮੰਗ ਕੀਤੀ ਆ। ਅਤੇ ਹੁਣ ਜਿਹੜੀ US ਗਵਰਨਮੈਂਟ ਆ ਉਹ ਆਪਣੇ ਸਿਟੀਜ਼ਨਸ ਨੂੰ ਵਾਰਨਿੰਗ ਦੇ ਰਹੀ ਆ ਜਾਣ ਤੋਂ ਪਹਿਲਾਂ ਵੀ ਉਹ ਧਿਆਨ ਦੇ ਨਾਲ ਸੋਚਣ ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੀ ਜਿਹੜੀ ਸਿਟੀ ਟੀਚਰ ਐਸੋਸੀਏਸ਼ਨ ਆ ਉਹਨਾਂ ਨੇ ਹੜਤਾਲ ਦਾ ਦਿਨ ਜਿਹੜਾ ਕਹਿੰਦੇ ਆ ਮੁਕਰਰ ਕਰ ਲਿਆ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਨਾਲ ਕਿਸੇ ਤਰੀਕੇ ਦਾ ਸਮਝੌਤੇ ਦੇ ਉੱਤੇ ਉਹ ਨਹੀਂ ਪਹੁੰਚ ਸਕੇ ਅਤੇ ਹੁਣ ਯੂਨੀਅਨ ਨੇ ਦੱਸਿਆ ਵੀ 11 ਅਪ੍ਰੈਲ ਨੂੰ ਜਿਹੜੇ ਆ ਉਹ ਕਰਨਗੇ ਅਤੇ ਇੱਕ ਦਿਨ ਦੀ ਜਿਹੜੀ ਇਹ ਸਟ੍ਰਾਈਕ ਕਰਨ ਜਾ ਰਹੇ ਆ ਅਤੇ ਟੀਚਰ ਮੁੜ ਕੇ 12 ਅਪ੍ਰੈਲ ਨੂੰ ਕੰਮ ਦੇ ਉੱਤੇ ਆ ਸਕਦੇ ਆ। ਸੋ ਜਿਹੜੇ ਵੀ ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ, ਸੋ ਉਹ ਵੀ ਇਸ ਚੀਜ਼ ਦੇ ਲਈ ਤਿਆਰ ਰਹਿਣ ਵੀ 11 ਅਪ੍ਰੈਲ ਨੂੰ ਜਿਹੜਾ ਉੱਥੇ ਟੀਚਰਸ ਦੇ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਆ। ਇਹ ਆਪਾਂ ਦੇਖਿਆ ਵੀ ਪਿਛਲੇ ਹੁਣ ਕੁਝ ਸਮੇਂ ਤੋਂ ਜਿਹੜੇ ਟੀਚਰਸ ਆ ਉਹ ਆਪਣੇ ਕਹਿ ਲਓ ਵੀ ਗੱਲਾਂ ਨੂੰ ਮਨਵਾਉਣ ਦੇ ਲਈ ਉਹਨਾਂ ਦੇ ਕੋਲ ਹੁਣ ਅਖੀਰਲਾ ਹਥਿਆਰ ਇਹੀ ਬਚਿਆ ਹੋਇਆ ਆ ਵੀ ਉਹ ਸਟ੍ਰਾਈਕ ਜਿਹੜੀਆਂ ਕਰ ਰਹੇ ਨੇ। ਅਤੇ ਬਹੁਤ ਥਾਵਾਂ ਦੇ ਉੱਤੇ, ਬਹੁਤ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਟ੍ਰਾਈਕਸ ਹੋ ਰਹੀਆਂ ਜਿੱਥੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਹੌਲੀ ਹੌਲੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ, ਸਕੂਲ ਸਾਈਜ਼ ਘਟਾਉਣ, ਉਹਨਾਂ ਦੇ ਸਟਾਫ ਦੇ ਵਿੱਚ ਵਾਧੇ ਦੀਆਂ ਗੱਲਾਂ ਜਿਹੜੀਆਂ ਮੰਨੀਆਂ ਜਾ ਰਹੀਆਂ ਆ। ਹੁਣ ਤੱਕ ਦੀ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਲੰਬੀ ਸਟ੍ਰਾਈਕ ਜੇ ਆਪਾਂ ਪਿੱਛੇ ਜੇ ਥੋੜ੍ਹੇ ਚਿਰ ਦੇ ਵਿੱਚ ਦੇਖੀਏ ਤਾਂ LA ਕਾਊਂਟੀ ਦੇ ਵਿੱਚ ਜਿਹੜੀ ਆ ਉਹ ਦੇਖੀ ਗਈ ਸੀ ਅਤੇ ਉੱਥੇ ਕਈ ਦਿਨ ਜਿਹੜੇ ਆ ਟੀਚਰਸ ਦੇ ਵੱਲੋਂ ਸਟ੍ਰਾਈਕ ਕਰਨ ਤੋਂ ਬਾਅਦ ਦੇ ਵਿੱਚ ਫਿਰ ਕਿਸੇ ਸਮਝੌਤੇ ਦੇ ਉੱਤੇ ਜਿਹੜਾ ਉਹ ਪਹੁੰਚਿਆ ਗਿਆ ਸੀ। ਕੱਲ੍ਹ ਆਪਾਂ ਯੂਬਾ ਸਿਟੀ ਦਾ ਦੱਸ ਰਹੇ ਸੀਗੇ ਵੀ ਆਲਰੇਡੀ ਉੱਥੇ ਕਿਤੇ ਨਾ ਕਿਤੇ ਜਿਹੜਾ ਸਮਝੌਤਾ ਆ ਉਹਨਾਂ ਦਾ ਯੂਨੀਅਨ ਦਾ, ਟੀਚਰਸ ਦਾ ਅਤੇ ਜਿਹੜਾ ਆ ਡਿਸਟ੍ਰਿਕਟ ਦਾ ਜਿਹੜਾ ਹੋ ਚੁੱਕਾ ਆ। ਸੋ ਉੱਥੇ ਸਟ੍ਰਾਈਕ ਨਹੀਂ ਹੋਵੇਗੀ, ਪਰ ਸੈਕਰਾਮੈਂਟੋ ਵਾਲੇ ਟੀਚਰਸ ਯੂਨੀਅਨ ਐਸੋਸੀਏਸ਼ਨ ਇਹੀ ਕਹਿੰਦੇ ਆ ਵੀ ਕਿਸੇ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਸਕੇ, ਇਸ ਲਈ ਹੁਣ ਸਾਨੂੰ ਸਟ੍ਰਾਈਕ ਜਿਹੜੀ ਉਹ ਕਰਨੀ ਹੀ ਪਵੇਗੀ। 2800 ਸੈਕਰਾਮੈਂਟੋ ਯੂਨੀਫਾਈਡ ਦੇ ਜਿਹੜੇ ਪ੍ਰੋਫੈਸ਼ਨਲ ਜਿਨ੍ਹਾਂ 'ਚ ਟੀਚਰ, ਨਰਸ, ਸਾਈਕੋਲੋਜਿਸਟ, ਸੋਸ਼ਲ ਵਰਕਰ ਅਤੇ ਹੋਰ ਕਾਮੇ ਜਿਹੜੇ ਆ ਇਸ ਐਸੋਸੀਏਸ਼ਨ ਦੇ ਅਧੀਨ ਆਉਂਦੇ ਨੇ ਜੀ।
ਅਗਲੀ ਖਬਰ ਜਿਹੜੀ ਆ ਬੇਕਰਸਫੀਲਡ ਤੋਂ ਆ ਰਹੀ ਆ। ਸਾਰਿਆਂ ਨੂੰ ਆਪਾਂ ਪਿਛਲੇ ਸਮਿਆਂ 'ਚ ਵੀ ਸਾਂਝੀ ਕਰਦੇ ਰਹੇ ਹਾਂ ਖਬਰ ਵੀ ਕਿਸ ਤਰ੍ਹਾਂ ਜਿਹੜੇ ਪੈਡੈਸਟਰੀਅਨ ਆ ਜਦੋਂ ਆਪਾਂ ਤੁਰ ਕੇ ਸੜਕ ਕ੍ਰਾਸ ਕਰਦੇ ਹਾਂ ਉਹਨਾਂ ਦੀ ਮੌਤ ਜਿਹੜੀ ਆ ਉਹਨਾਂ ਦੀ ਮੌਤਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਆ। ਪੰਜਾਬੀ ਰੇਡੀਓ USA ਦਾ ਮੇਨ ਸਟੂਡੀਓ ਸੈਨੋਜ਼ੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਪਿਛਲੇ ਸਾਲ ਸੈਨੋਜ਼ੇ ਏਰੀਏ ਦੇ ਵਿੱਚ ਜਿਹੜੇ ਪੈਡੈਸਟਰੀਅਨ ਆ ਉਹ ਕਾਰਾਂ ਦੇ ਨਾਲ ਮਾਰੇ ਗਏ। ਇਸ ਸਾਲ ਵੀ ਉਹਨਾਂ 'ਚ ਕਈ ਜਿਹੜੇ ਪੰਜਾਬੀ ਵੀ ਆਏ ਹੈਗੇ ਆ। ਸੋ ਇਸੇ ਤਰ੍ਹਾਂ ਬੇਕਰਸਫੀਲਡ ਤੋਂ ਖਬਰ ਆ ਰਹੀ ਆ। ਬੇਕਰਸਫੀਲਡ 'ਚ ਅੱਜ ਫਿਰ ਇੱਕ ਜਿਹੜਾ ਬੰਦਾ ਸੀਗਾ ਉਹ ਬੇਕਰਸਫੀਲਡ ਕਾਲਜ ਦੇ ਕੋਲ ਜਿਹੜਾ ਸੜਕ ਪਾਰ ਕਰ ਰਿਹਾ ਸੀ ਜਦੋਂ ਇੱਕ ਪਿਕਅਪ ਟਰੱਕ ਨੇ ਉਸ ਨੂੰ ਚੱਕ ਕੇ ਮਾਰਿਆ ਤੇ ਜਿੱਥੇ ਉਹਦੀ ਮੌਤ ਹੋ ਗਈ। ਜੀ ਇਹ ਬਹੁਤ ਇੱਕ ਖਤਰਨਾਕ ਟ੍ਰੈਂਡ ਲਗਾਤਾਰ ਜਿਹੜਾ ਉਹ ਵੱਧ ਰਿਹਾ ਹੈ, ਜੋ ਕਿ ਇੱਕ ਚੰਗੀ ਗੱਲ ਨਹੀਂ ਹੈ। ਜਾਂ ਤਾਂ ਲੋਕਾਂ ਦਾ ਜਿਹੜੇ ਡਰਾਈਵ ਕਰ ਰਹੇ ਆ ਉਹਨਾਂ ਦਾ ਧਿਆਨ ਨਹੀਂ ਸੜਕ ਦੇ ਉੱਤੇ, ਅਤੇ ਜਾਂ ਜਿਹੜੇ ਕ੍ਰਾਸ ਕਰ ਰਹੇ ਆ ਉਹਨਾਂ ਦਾ ਧਿਆਨ ਨਹੀਂ, ਅਤੇ ਕਈ ਥਾਵਾਂ 'ਤੇ ਦੋਨੋਂ ਹੀ ਜਾਣੇ ਇਸ ਤਰੀਕੇ ਦੇ ਨਾਲ ਗਲਤੀ ਦੇ ਵਿੱਚ ਹੁੰਦੇ ਆ। ਕਾਹਲ ਬਹੁਤ ਜ਼ਿਆਦਾ ਮਚੀ ਹੋਈ ਆ ਚੌਂਸ਼ ਫੇਰੇ ਸਾਰੀ ਦੁਨੀਆ ਨੂੰ, ਪਰ ਧਿਆਨ ਜਿਹੜਾ ਆ ਉਹ ਰੱਖਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਟੈਸਲਾ ਦਾ। ਇਲੌਨ ਮਸਕ ਆਪਣੀਆਂ ਵੱਖ-ਵੱਖ ਜਿਹੜੇ ਸਾਇੰਸ ਦੀਆਂ ਚੀਜ਼ਾਂ ਦੇ ਕਰਕੇ ਚਰਚਾਵਾਂ ਦੇ ਵਿੱਚ ਰਹਿੰਦਾ ਹੈ, ਅਤੇ ਜਾਂ ਆਪਣੇ ਬੜਬੋਲੇਪਨ ਦੇ ਕਰਕੇ। ਅਤੇ ਹੁਣ ਜਿਹੜਾ ਆ ਟੈਸਲਾ ਦੇ ਵੱਲੋਂ ਇੱਕ ਕੰਪਨਸੇਸ਼ਨ ਰਿਪੋਰਟ ਜਿਹੜੀ ਸਾਹਮਣੇ ਆਈ ਆ, ਜਿਸ ਦੇ ਵਿੱਚ ਕਹਿੰਦੇ ਇਸ ਟਾਈਮ ਟੈਸਲਾ ਦਾ ਵਰਕਰ ਅਤੇ ਇਲੌਨ ਮਸਕ ਜਿੰਨੀ ਕਮਾਈ ਕਰ ਰਿਹਾ ਆ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਸਲਾ ਆ। ਕਹਿੰਦੇ ਵੀ ਇਸ ਟਾਈਮ ਸਭ ਤੋਂ ਜ਼ਿਆਦਾ ਫਾਸਲਾ ਟੈਸਲਾ ਦੇ ਵਿੱਚ ਦੇਖਿਆ ਗਿਆ। ਟੈਸਲਾ ਦੀ ਇੱਕ ਕਹਿੰਦੇ ਮੀਡੀਅਨ ਕੰਪਨਸੇਸ਼ਨ ਜਿਹੜੀ ਕਿ ਤਕਰੀਬਨ ਜਿਹੜਾ ਵਰਕਰ ਉੱਥੇ ਕੰਮ ਕਰਦਾ ਉਸ ਦੀ ਤਕਰੀਬਨ $56,200 ਪ੍ਰਤੀ ਸਾਲ ਆ, ਜਦ ਕਿ ਜਿਹੜੀ ਟੈਸਲਾ ਦਾ ਜਿਹੜਾ ਓਨਰ CEO ਜਿਹੜਾ ਹੈਗਾ ਈਲਨ ਮਸਕ ਇਸ ਦੀ 40,000 ਗੁਣਾ, 40 ਗੁਣਾ ਨਹੀਂ, 400 ਗੁਣਾ ਨਹੀਂ, 4,000 ਗੁਣਾ ਵੀ ਨਹੀਂ, 40,000 ਗੁਣਾ ਟਾਈਮਸ ਜਿਹੜੇ ਇੱਕ ਕੰਪਨਸੇਸ਼ਨ ਉਸ ਦੇ ਨਾਲੋਂ ਜਿਹੜੀ ਉਹ ਵੱਧ ਹੈਗੀ ਆ। ਸੋ ਇਹ ਸਾਰਾ ਜਿਹੜਾ ਮਾਮਲਾ ਸਭ ਨੂੰ ਪਤਾ ਹੈ ਵੀ ਜਿਹੜੀ SEC ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਨਿਗਰਾਨੀ ਅਧੀਨ ਇਹ ਸਾਰਾ ਕੁਛ ਆ ਰਿਹਾ ਸੀ। ਜਦ ਇਸ ਨੇ ਬਹੁਤ ਕੁਛ ਜਿਹੜੀਆਂ ਗੱਲਾਂ ਕਰਦਾ ਸੀ, ਮਰਵਾਨਾ ਪੀ ਕੇ ਜਿਹੜੀ ਆ ਇਹ ਇੰਟਰਵਿਊ ਕਰ ਰਿਹਾ ਸੀਗਾ, ਪੋਡਕਾਸਟ ਜਿਹੜਾ ਉਹ ਕਰ ਰਿਹਾ ਸੀਗਾ। ਸੋ ਇਹ ਬਹੁਤ ਜਿਹੜਾ ਮਸਲਾ ਇਹ ਵੱਧ ਹੈਗਾ ਆ। ਸਭ ਨੂੰ ਹੀ ਪਤਾ ਆ ਵੀ ਇਸ ਦੇ ਬਾਬਤ ਬਹੁਤ ਜ਼ਿਆਦਾ ਰੌਲਾ ਪੈਂਦਾ ਰਹਿੰਦਾ ਹੈ ਵੀ ਜਿਹੜੀ ਇੱਕ ਕੰਪਨੀਆਂ ਬਹੁਤ ਵੱਡੀਆਂ ਹੁੰਦੀਆਂ ਉਹਨਾਂ ਦਾ ਇੱਕ ਵਰਕਰ ਜਿਹੜੀ ਕਮਾਈ ਕਰਦਾ ਆ, ਅਤੇ ਜਿਹੜਾ ਸਭ ਤੋਂ ਉੱਚੇ ਪੋਜੀਸ਼ਨ ਦੇ ਉੱਤੇ ਹੁੰਦਾ ਵੀ ਉਹਨਾਂ ਦੇ ਵਿੱਚ ਸੈਲਰੀ ਗੈਪ ਉਹ ਬਹੁਤ ਜ਼ਿਆਦਾ ਹੁੰਦਾ ਆ। ਸੋ ਇਹ ਇਸ ਟਾਈਮ ਉਸ ਦੇ ਵਿੱਚ ਇਹਨਾਂ ਨੇ ਬਾਜੀ ਮਾਰੀ ਆ, ਜੋ ਕਿ ਇੱਕ ਚੰਗੀ ਗੱਲ ਨਹੀਂ ਹੈਗੀ ਜੀ। ਅਗਲੀ ਖਬਰ ਵੀ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਜਿਹੜਾ ਕਹਿੰਦੇ ਸਿਟੀ ਦਾ ਜਿਹੜਾ ਟੈਕਸ ਹੈਗਾ ਸੇਲਸ ਟੈਕਸ ਉਹ 7.25% ਤੋਂ ਵਧਾ ਕੇ 8.25% ਹੋ ਰਿਹਾ ਹੈਗਾ। ਸੋ 1% ਸੇਲਸ ਟੈਕਸ ਇਨਕਰੀਜ਼ ਹੋ ਰਿਹਾ। ਸੋ ਇਹਦੇ ਸੰਬੰਧ ਦੇ ਵਿੱਚ ਸਿਟੀ ਮੈਨੇਜਰ ਜਿਹੜੇ ਐਲਨ ਟੈਂਡੀ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਆ $50 ਮਿਲੀਅਨ ਦੇ ਕਰੀਬ ਸੇਲਸ ਟੈਕਸ ਇਕੱਠਾ ਕਰਾਂਗੇ ਇਸ ਟੈਕਸ ਇਨਕਰੀਜ਼ ਤੋਂ, ਅਤੇ ਇਸ ਦੇ ਨਾਲ ਜਿਹੜੇ ਆ ਪੁਲਿਸ ਆਫੀਸਰਸ ਜਿਹੜੇ ਆ ਉਹ ਬੇਕਰਸਫੀਲਡ ਸਿਟੀ ਦੇ ਵਿੱਚ ਹਾਇਰ ਕੀਤੇ ਜਾਣਗੇ, ਕਿਉਂਕਿ ਬੇਕਰਸਫੀਲਡ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਜਿਹੜੇ ਗੈਂਗ ਵਾਇਲੈਂਸ ਬਹੁਤ ਜ਼ਿਆਦਾ ਹੋ ਰਹੀ ਆ। ਇਸੇ ਤਰ੍ਹਾਂ ਜਿਹੜੀ ਬੇਕਰਸਫੀਲਡ ਸੇਫ ਸਟਰੀਟ ਪਾਰਟਨਰਸ਼ਿਪ ਇੱਕ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਆ ਉਹ ਰਲ ਮਿਲ ਕੇ ਜਿਹੜੀ ਲਾ ਇਨਫੋਰਸਮੈਂਟ ਅਤੇ ਜਿਹੜੇ ਕਲਰਜੀ ਜਿਹੜੇ ਉੱਥੇ ਦੇ ਰਿਲੀਜੀਅਸ ਲੋਕ ਹੈਗੇ ਆ ਅਤੇ ਕਮਿਊਨਿਟੀ ਲੀਡਰਸ ਦੇ ਨਾਲ ਰਲ ਕੇ ਜਿਹੜੀ ਆ ਇੱਕ ਈਵੈਂਟਸ ਵੀ ਕਰ ਰਹੇ ਹੈਗੇ ਆ ਅਤੇ ਪਾਰਟਨਰਸ਼ਿਪ ਕਰ ਰਹੇ ਆ ਤਾਂ ਕਿ ਜਿਹੜੀ ਗੈਂਗ ਵਾਇਲੈਂਸ ਆ ਉਹ ਉੱਥੇ ਬੇਕਰਸਫੀਲਡ ਦੇ ਵਿੱਚ ਖਤਮ ਹੋਵੇ। ਕਰਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਮੁਤਾਬਕ 111 ਹੋਮੋਸਾਈਡ ਜਿਹੜੇ ਆ 2018 ਦੇ ਵਿੱਚ ਹੋਏ, ਅਤੇ ਕਹਿੰਦੇ ਪਈ ਉਹਨਾਂ 'ਚੋਂ 50 ਜਿਹੜੇ ਹੋਮੋਸਾਈਡ ਸੀਗੇ ਗੈਂਗ ਰਿਲੇਟਡ ਸੀ। ਸੋ 111 ਲੋਕਾਂ ਦੀਆਂ ਮੌਤਾਂ ਹੋਈਆਂ, ਜਿਹਦੇ ਵਿੱਚੋਂ 50 ਜਿਹੜੇ ਗੈਂਗ ਦੇ ਨਾਲ ਰਿਲੇਟਡ ਸੀ। ਸੋ ਗੈਂਗ ਦੀ ਜਿਹੜੀ ਆ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਬੇਕਰਸਫੀਲਡ ਏਰੀਏ ਦੇ ਵਿੱਚ। ਅਤੇ ਜਿਹੜਾ ਸੇਫ ਸਟਰੀਟ ਪ੍ਰੋਗਰਾਮ ਆ ਇਹਨੂੰ ਸੈਟਅਪ ਕੀਤਾ ਗਿਆ 1225 ਕੈਲੀਫੋਰਨੀਆ ਐਵਨਿਊ ਬੇਕਰਸਫੀਲਡ 'ਤੇ। ਅਤੇ ਆਉਣ ਵਾਲੇ ਸਮੇਂ 'ਚ ਉੱਥੇ ਜਿੱਦਾਂ ਅਪ੍ਰੈਲ 13 ਨੂੰ ਇੱਕ ਡਰੀਮ ਰੈਲੀ ਜਿਹੜੀ ਹੋ ਰਹੀ ਹੈਗੀ ਆ 9 ਤੋਂ 1 ਵਜੇ ਤਾਈਂ ਸਿਲਵਰ ਕ੍ਰੀਕ ਪਾਰਕ ਦੇ ਵਿੱਚ ਜਿਹੜਾ ਉਦੋਂ ਉੱਥੇ ਉਹਨਾਂ ਨੇ ਆਨਰ ਕਰਨਾ ਹੈਗਾ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਨੂੰ। ਜੀ
ਅਗਲੀ ਖਬਰ ਫਰੈਜ਼ਨੋ ਤੋਂ ਆ ਰਹੀ ਆ। ਫਰੈਜ਼ਨੋ ਦੇ ਵਿੱਚ ਪਿਛਲੇ ਦਿਨੀ ਜਿਹੜਾ ਆ ਸਾਊਥ ਈਸਟ ਇਲਾਕੇ ਦੇ ਵਿੱਚ ਇੱਕ ਨਵਾਂ ਪੁਲਿਸ ਸਟੇਸ਼ਨ ਆ, ਉਸ ਦਾ ਗਰਾਊਂਡ ਬ੍ਰੇਕਿੰਗ ਦਾ ਕੰਮ ਜਿਹੜਾ ਹੋਇਆ ਆ। ਫੈਂਸ਼ਰ ਕ੍ਰੀਕ ਨੇਬਰਹੁੱਡ ਦੇ ਵਿੱਚ ਇੱਕ ਪੁਲਿਸ ਸਬ ਸਟੇਸ਼ਨ ਜਿਹੜਾ ਆ ਉਹ ਜਲਦ ਹੀ ਜਿਹੜਾ ਉਹ ਬਣੇਗਾ ਅਤੇ ਉਸ ਦਾ ਜਿਹੜਾ ਆ ਨੀਂਹ ਪੱਥਰ ਕਹਿ ਲਓ ਜਾਂ ਗਰਾਊਂਡ ਬ੍ਰੇਕਿੰਗ ਸੈਰਮਨੀ ਆ ਬੀਤੇ ਸੋਮਵਾਰ ਨੂੰ ਉੱਥੇ ਕੀਤੀ ਗਈ ਅਤੇ ਫਰੈਜ਼ਨੋ ਦੇ ਜਿਹੜੇ ਸਿਟੀ ਓਫੀਸ਼ੀਅਲਸ ਆ ਉੱਥੇ ਪਹੁੰਚੇ ਹੋਏ ਸੀ ਅਤੇ ਪੁਲਿਸ ਦੇ ਚੀਫ ਜੈਰੀ ਡਾਇਰ ਉਹ ਵੀ ਉੱਥੇ ਪਹੁੰਚੇ ਹੋਏ ਸੀ। ਕਹਿੰਦੇ ਵੀ ਅਪ੍ਰੈਲ 2020 ਤੱਕ ਇਹ ਨਵਾਂ ਸਟੇਸ਼ਨ ਪੁਲਿਸ ਦਾ ਉੱਥੇ ਜਿਹੜਾ ਉਹ ਹੋ ਜਾਵੇਗਾ ਅਤੇ ਕਹਿੰਦੇ ਵੀ ਜਿਹੜਾ ਓਲਡ ਲੋਕੇਸ਼ਨ ਆ ਫਿਰ ਉਸ ਨੂੰ ਜਿਹੜਾ ਉਹ ਇਸ ਪਾਸੇ ਵੱਲ ਨੂੰ ਇੱਕ ਹਿਸਾਬ ਦੇ ਨਾਲ ਮੂਵ ਕੀਤਾ ਜਾਊਗਾ। ਥੋੜ੍ਹਾ ਇਹਦੇ ਨਾਲ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਵੀ ਸ਼ਾਇਦ ਫਿਰ ਜੋਬਸ ਵੀ ਜਿਹੜੀਆਂ ਸ਼ਾਇਦ ਮਾੜੀਆਂ ਮੋਟੀਆਂ ਹੋਰ ਨਵੀਆਂ ਜਿਹੜੀਆਂ ਉੱਧਰ ਆ ਸਕਦੀਆਂ, ਐਟਲੀਸਟ ਕੰਸਟਰਕਸ਼ਨ ਦਾ ਕੰਮ ਦੇ ਵਿੱਚ ਤਾਂ ਜੋਬ ਜਿਹੜੀਆਂ ਉੱਧਰ ਹੋਣਗੀਆਂ। ਅਤੇ ਕਾਫੀ ਲੋਕ ਕਹਿੰਦੇ ਉਸ ਟਾਈਮ ਦੇ ਉੱਤੇ ਗਰਾਊਂਡ ਬ੍ਰੇਕਿੰਗ ਸੈਰਮਨੀ 'ਚ ਇਕੱਠੇ ਹੋਏ ਸੀ। ਪੁਲਿਸ ਵਾਲੇ ਕਿਤੇ ਨਾ ਕਿਤੇ ਖੁਸ਼ ਨਜ਼ਰ ਆਏ ਵੀ ਇੱਕ ਨਵਾਂ ਸਟੇਸ਼ਨ ਜਿਹੜਾ ਉਹਨਾਂ ਨੂੰ ਮਿਲਣ ਜਾ ਰਿਹਾ। ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਆ, ਯੂਬਾ ਸਿਟੀ ਵਾਲੇ ਸਾਡੇ ਸਰੋਤੇ ਜਿਹੜੇ ਬੜੇ ਧਿਆਨ ਨਾਲ ਨੋਟ ਕਰਨ, ਅਪ੍ਰੈਲ 4 ਅਤੇ ਅਪ੍ਰੈਲ 19 ਨੂੰ ਜਿਹੜੀ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਆ ਉਹ ਆਪਣੇ ਜਿਹੜੇ ਕਹਿੰਦੇ ਡਿਸਟਰੈਕਟ ਡਰਾਈਵਰਸ ਆ ਉਹਨਾਂ ਨੂੰ ਜਿਹੜੀ ਆ ਇਨਫੋਰਸਮੈਂਟ ਉਹਨਾਂ ਦੇ ਬਾਰੇ ਕਰਨ ਜਾਣਗੇ। ਸੋ ਇਹਦਾ ਮਤਲਬ ਸਿੱਧੀ ਲੈਂਗੁਏਜ ਇਹ ਆ ਵੀ ਜਿਹੜੇ ਲੋਕ ਸੈੱਲ ਫੋਨ ਯੂਜ਼ ਕਰਦੇ ਆ ਖਾਸ ਕਰਕੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਮਿਲਣਗੀਆਂ। ਸੋ ਪੂਰੀ ਉਹ ਇਨਫੋਰਸਮੈਂਟ ਉਹਨਾਂ ਨੇ, ਕਿਉਂਕਿ ਇਹ ਜਿਹੜਾ ਮੰਥ ਹੈਗਾ ਨੈਸ਼ਨਲ ਡਿਸਟਰੈਕਟਡ ਡਰਾਈਵਿੰਗ ਅਵੇਅਰਨੈਸ ਮੰਥ ਆ। ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਤੁਸੀਂ ਜੇ 99 'ਤੇ ਜਾਂਦੇ ਆ ਬੇਕਰਸਫੀਲਡ ਵੱਲ ਪੁਲਿਸ ਨੇ ਕਿਹਾ ਸੀ ਵੀ ਫੁੱਲ ਬਹੁਤ ਹੁੰਦੇ ਆ, ਉਹਨਾਂ ਵੱਲ ਦੇਖ ਕੇ ਤੁਹਾਡੇ ਕਈ ਵਾਰੀ ਧਿਆਨ ਹੋਰ ਪਾਸੇ ਚੱਲ ਜਾਂਦਾ ਅਤੇ ਐਕਸੀਡੈਂਟ ਦਾ ਕਾਰਨ ਬਣਦਾ ਆ। ਸੋ ਹੁਣ ਇਸੇ ਮੰਥ ਦੇ ਸੰਬੰਧ ਦੇ ਵਿੱਚ ਯੂਬਾ ਸਿਟੀ ਦੀ ਪੁਲਿਸ ਅਪ੍ਰੈਲ 4 ਅਤੇ ਅਪ੍ਰੈਲ 19, ਵੈਸੇ ਤਾਂ ਸੈੱਲ ਫੋਨ ਕਦੇ ਨਹੀਂ ਯੂਜ਼ ਕਰਨਾ ਚਾਹੀਦਾ ਤੁਹਾਨੂੰ ਜਦੋਂ ਤੁਸੀਂ ਡਰਾਈਵ ਕਰਦੇ ਆ, ਪਰ ਇਹ 2 ਦਿਨਾਂ ਦੇ ਵਿੱਚ ਉਹ ਇਨਫੋਰਸ ਕਰਨਗੇ ਅਤੇ ਲੋਕਾਂ ਨੂੰ ਟਿਕਟਾਂ ਮਿਲਣਗੀਆਂ ਜਿਹੜੇ ਸੈੱਲ ਫੋਨ ਯੂਜ਼ ਕਰਦੇ ਜਿਹੜੇ ਉਹ ਫੜੇ ਜਾਂਦੇ ਨੇ ਜੀ ਡਰਾਈਵਿੰਗ ਕਰਦੇ ਹੋਏ। ਅਤੇ ਇੱਕ ਜਿਹੜੀ ਇਸ ਦੇ ਵਿੱਚ ਇਹ ਵੀ ਦੇਖਿਆ ਗਿਆ ਸੀ ਬਹੁਤ ਸਾਰੇ ਜਿਹੜੇ ਇਸ ਤਰੀਕੇ ਦੀਆਂ ਜਦੋਂ ਇਨਫੋਰਸਮੈਂਟ ਹੁੰਦੀਆਂ ਵੱਖ-ਵੱਖ ਨਵੇਕਲੀਆਂ ਚੀਜ਼ਾਂ ਜਿਹੜੇ ਢੰਗ ਆ ਅਪਣਾ ਰਹੇ ਆ। ਕਈ ਵਾਰੀ ਪੁਲਿਸ ਵਾਲੇ ਟਰੱਕਾਂ ਦੇ ਵਿੱਚ ਜਿਹੜੇ ਚੜ੍ਹ ਕੇ ਉਹ ਚੈੱਕ ਕਰ ਰਹੇ ਹੁੰਦੇ ਆ ਅਤੇ ਬਾਅਦ ਦੇ ਵਿੱਚ ਉਹ ਦੱਸ ਦਿੰਦੇ ਨੇ ਵੀ ਆਹ ਲਾਇਸੈਂਸ ਪਲੇਟ ਵਾਲੇ ਬੰਦੇ ਆ ਇੱਦਾਂ ਕਰ ਰਹੇ ਆ। ਇੱਕ ਜਗ੍ਹਾ ਦੇ ਉੱਤੇ ਤਸਵੀਰ ਮੈਂ ਦੇਖੀ ਸੀ ਵੀ ਇੱਕ ਪੁਲਿਸ ਵਾਲਾ ਉਹ ਰੈਗੂਲਰ ਸਿਟੀ ਬੱਸ ਦੇ ਵਿੱਚ ਚੜ੍ਹ ਕੇ ਜਾ ਰਿਹਾ ਸੀਗਾ ਅਤੇ ਉਹ ਨੋਟ ਕਰ ਰਿਹਾ ਸੀ ਵੀ ਕਿਹੜਾ ਡਿਸਟਰੈਕਟਡ ਡਰਾਈਵਿੰਗ ਜਿਹੜਾ ਕਰ ਰਿਹਾ ਆ, ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹ ਘੱਲੀਆਂ ਜਾ ਰਹੀਆਂ ਆ। ਜਿੰਨੀ ਲੋਕਾਂ ਨੂੰ ਫੋਨ ਦੇ ਨਾਲ ਪਿਆਰ ਹੋ ਚੁੱਕਾ ਆ ਵੀ ਉਹ ਛੱਡਦੇ ਨਹੀਂ ਆ ਈਵਨ ਵੈਨ ਦੇ ਆਰ ਡਰਾਈਵਿੰਗ, ਅਤੇ ਉਹ ਰਿਸਕੀ ਇੱਕ ਕੰਮ ਹੁੰਦਾ ਅਤੇ ਆਪਾਂ ਕਿੰਨੀ ਵਾਰੀ ਇਹ ਖਬਰਾਂ ਫਿਰ ਕਰਦੇ ਹਾਂ, ਬੜੇ ਦੁਖੀ ਹਿਰਦਾ ਹੁੰਦਾ ਉਦੋਂ ਵੀ ਇੱਥੇ ਐਕਸੀਡੈਂਟ ਹੋ ਗਿਆ, ਉੱਥੇ ਹੋ ਗਿਆ, ਕਿਤੇ ਕਿਸੇ ਦੀ ਮੌਤ ਹੋ ਜਾਂਦੀ, ਕਦੀ ਕਿਤੇ ਮੌਤ ਹੋ ਜਾਂਦੀ ਆ। ਫਿਰ ਉਹ ਚੰਗੀ ਗੱਲ ਨਹੀਂ ਆ। ਉਸ ਦੇ ਬਚਾਅ ਵਿੱਚ ਇਹੀ ਬਚਾਇਆ ਵੀ ਇੱਦਾਂ ਦੀ ਡਿਸਟਰੈਕਸ਼ਨ ਆ ਉਸ ਤੋਂ ਬਚਿਆ ਜਾਵੇ ਜੀ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਸੈਂਸਸ ਵਾਲੇ ਆ ਉਹ ਬਹੁਤ ਜ਼ਿਆਦਾ ਜਿਹੜਾ ਜ਼ੋਰ ਲਾ ਰਹੇ ਆ। ਕੈਲੀਫੋਰਨੀਆ ਕੰਪਲੀਟ ਕਾਊਂਟ ਕਮੇਟੀ ਆ ਵੱਖ-ਵੱਖ ਥਾਵਾਂ ਦੇ ਉੱਤੇ ਸੈਮੀਨਾਰਸ, ਕਾਨਫਰੰਸ, ਪ੍ਰੈਸ ਰਿਲੀਜ਼ਾਂ ਜਿਹੜੀਆਂ ਕਰ ਰਹੇ ਆ। ਅਜੇ ਦੇਖੋ ਅਗਲੇ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਫੈਡਰਲ ਲੈਵਲ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਜਿਹੜਾ ਸੈਂਸਸ ਮਰਦਮਸ਼ੁਮਾਰੀ ਜਿਹੜੀ ਉਹ ਹੋਣੀ ਆ, ਪਰ ਕੈਲੀਫੋਰਨੀਆ ਵਾਲੇ ਇਸ ਨੂੰ ਲੈ ਕੇ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜਾ ਕੰਮ ਆ ਉਹ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਆ। ਇਹ ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੋਂ ਵੀ ਜਿਹੜਾ ਆਪਾਂ ਸਮੇਂ-ਸਮੇਂ ਸਿਰ ਇਸ ਦੇ ਬਾਬਤ ਜਿਹੜੇ ਦੱਸਦੇ ਰਹਾਂਗੇ ਕੀ ਨਵੇਂ ਚੇਂਜਿਸ ਜਿਹੜੇ ਆ ਉਹ ਇੱਥੇ ਹੋਏ ਆ। ਜਿਹੜੇ ਕੋਈ ਇੱਕ ਦਹਾਕਾ ਪਹਿਲਾਂ ਇੱਥੇ ਰਹਿ ਰਹੇ ਸੀ ਜਿਨ੍ਹਾਂ ਨੇ ਪਹਿਲੇ ਸੈਂਸਸ ਜਿਹੜੇ ਦੇਖੇ ਆ ਉਹ ਕਿੱਦਾਂ ਹੁੰਦੇ ਸੀ, ਅਤੇ ਇਸ ਸਾਲ ਦਾ ਜਿਹੜਾ ਸੈਂਸਸ ਆ ਉਹ ਕਿਸ ਤਰੀਕੇ ਦੇ ਨਾਲ ਥੋੜ੍ਹਾ ਵੱਖਰਾ ਹੋਵੇਗਾ, ਉਸ ਦੇ ਬਾਰੇ ਆਪਾਂ ਤੁਹਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਜਿਹੜੀ ਦਿੰਦੇ ਰਹਾਂਗੇ। ਪਰ ਬੀਤੇ ਦਿਨੀ ਜਿਹੜਾ ਆ ਉਹ ਫਰੈਜ਼ਨੋ ਦੇ ਜਿਹੜੇ ਗਰੁੱਪਸ ਆ ਉਹ ਇਕੱਠੇ ਹੋ ਕੇ ਉਹ ਗੱਲਬਾਤ ਜਿਹੜੀ ਕਹਿੰਦੇ ਇਸ ਦੇ ਉੱਤੇ ਕਰ ਰਹੇ ਸੀਗੇ ਵੀ ਜਿਹੜਾ 2020 ਦਾ ਜਿਹੜਾ ਸੈਂਸਸ ਆ ਉਸ ਦੀ ਕਾਊਂਟਿੰਗ ਦੇ ਵਿੱਚ ਕਿੱਦਾਂ ਦੇ ਕਦਮ ਜਿਹੜੇ ਉਹ ਚੱਕੇ ਜਾਣੇ ਚਾਹੀਦੇ ਆ। ਸੋ ਕਾਫੀ ਕਾਊਂਟੀਜ਼ ਜਿਹੜੀਆਂ ਉਸ ਇਲਾਕੇ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਅਤੇ ਉੱਥੇ ਸਮੱਸਿਆ ਇਸ ਕਰਕੇ ਵੀ ਹਰਜੋਤ ਸਿੰਘ ਜੀ ਜ਼ਿਆਦਾ ਆ ਵੀ ਉੱਥੇ ਕਮਿਊਨਿਟੀ ਅਜਿਹੀ ਜਿਹੜੀ ਹੈਗੀ ਆ ਜਿਹੜੀ ਇਮੀਗਰੈਂਟ ਕਮਿਊਨਿਟੀ ਜ਼ਿਆਦਾ ਆ, ਅਤੇ ਉਹ ਜੇ ਉਹ ਸਿਟੀਜ਼ਨਸ਼ਿਪ ਵਾਲਾ ਸਵਾਲ
ਆ ਜਾਂਦਾ ਆ ਜਿਸ ਦੇ ਉੱਤੇ ਅਜੇ ਹਾਲ ਦੀ ਘੜੀ ਤਾਂ ਇੱਕ ਫੈਡਰਲ ਜੱਜ ਨੇ ਨਾ ਕੀਤੀ ਆ ਵੀ ਇਹ ਨਹੀਂ ਹੋਣਾ ਚਾਹੀਦਾ ਆ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਚਾਹੁੰਦਾ ਆ ਵੀ ਉਹ ਸਿਟੀਜ਼ਨਸ਼ਿਪ ਦਾ ਸਵਾਲ ਜਿਹੜਾ ਉਹ ਆਵੇ ਹੀ ਆਵੇ ਇਸ ਮਰਦਮਸ਼ੁਮਾਰੀ 'ਚ। ਸੋ ਜੇ ਉਹ ਆ ਜਾਂਦਾ ਆ ਤਾਂ ਉਸ ਦੇ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੈਲੀਫੋਰਨੀਆ ਨੂੰ ਹੋਵੇਗਾ। ਸੋ ਕੈਲੀਫੋਰਨੀਆ ਵਾਲੇ ਤਾਂ ਹੀ ਜਿਹੜੀ ਸਭ ਤੋਂ ਜ਼ਿਆਦਾ ਜੱਦੋ ਜਹਿਦ ਜਿਹੜੀ ਉਹ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਸ ਮਰਦਮਸ਼ੁਮਾਰੀ ਦੇ ਵਿੱਚ ਗਿਣੇ ਜਾ ਸਕਣ। ਜੇ ਆਂਕੜਾ ਘਟਦਾ ਆ ਕਿਤੇ ਨਾ ਕਿਤੇ ਓਵਰਆਲ ਆਬਾਦੀ ਦਾ ਕੈਲੀਫੋਰਨੀਆ ਦੀ, ਇਹਨਾਂ ਦੀ ਫੰਡਿੰਗ ਘੱਟ ਸਕਦੀ, ਇਹਨਾਂ ਦਾ ਇਲੈਕਟਰਲ ਕਾਲਜ ਜਿਹੜਾ ਵੋਟ ਆ ਉਹ ਜਿਹੜੀ ਉਹ ਘੱਟ ਸਕਦੀ ਆ। ਅਤੇ ਨਾਲੇ ਮੇਨ ਮਕਸਦ ਮਰਦਮਸ਼ੁਮਾਰੀ ਦਾ ਹਰਜੋਤ ਸਿੰਘ ਜੀ ਇਹ ਹੁੰਦਾ ਆ ਵੀ ਹਰ ਕਾਊਂਟੀ ਹਰ ਸਿਟੀ ਆਪਣੇ ਰਹਿ ਰਹੇ ਜਿਹੜੇ ਵਸਨੀਕ ਆ ਉਹਨਾਂ ਦੇ ਅਨੁਸਾਰ ਫਿਰ ਆਪਣਾ ਇਨਫਰਾਸਟਰਕਚਰ ਜਿਹੜਾ ਉਹ ਤਿਆਰ ਕਰੇ ਵੀ ਜਿਹੜੀਆਂ ਬੱਸਾਂ ਵੀ ਚੱਲਦੀਆਂ ਆ ਜਾਂ ਟਰਾਂਸਪੋਰਟ ਹੈਗਾ ਆ ਅਤੇ ਜਾਂ ਚਾਹੇ ਸੋਸ਼ਲ ਸਿਕਿਉਰਿਟੀ ਵਾਲੇ ਕੰਮ ਕਰਨ ਵਾਲੇ ਆ, ਪੁਲਿਸ ਸਟੇਸ਼ਨ ਵਾਲੇ ਜਿਹੜੇ ਕੰਮ ਕਰਨ ਵਾਲੇ ਆ, ਫਿਰ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਉਹ ਸਾਰੀਆਂ ਕਿੰਨੀਆਂ ਪੋਸਟਾਂ ਕਿੱਥੇ ਕਿੰਨੀਆਂ ਹੋਣ ਉਸ ਦੇ ਅਨੁਸਾਰ ਜਿਹੜੇ ਉਹ ਦੇਖੇ ਜਾਂਦੇ ਨੇ। ਸੋ ਬਹੁਤ ਜ਼ਰੂਰੀ ਆ ਵੀ ਸਾਰੇ ਜਣੇ ਸੈਂਸਸ ਦੇ ਵਿੱਚ ਕਾਊਂਟ ਹੋ। ਜੇ ਗਿਣਿਆ ਨਹੀਂ ਤਾਂ ਫਿਰ ਉਹਨਾਂ ਨੇ ਤੁਹਾਡੇ ਵਾਸਤੇ ਕੁਛ ਕਰਨਾ ਵੀ ਨਹੀਂ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੈ ਅਤੇ ਜਾਂਦੇ ਜਾਂਦੇ ਕਹਿੰਦੇ ਅਪ੍ਰੈਲ 3, 1968 ਨੂੰ ਜਿਹੜੇ ਮਾਰਟਨ ਲੂਥਰ ਕਿੰਗ ਜੂਨੀਅਰ ਸੀ ਉਹਨਾਂ ਨੇ ਆਪਣਾ ਲਾਸਟ ਸਪੀਚ ਦਿੱਤਾ ਸੀ ਉਹਨਾਂ ਦੇ ਅਸੈਸੀਨੇਸ਼ਨ ਹੋਣ ਤੋਂ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਭਈ ਅਪ੍ਰੈਲ 3 ਦਿਨ ਨੂੰ ਵੀ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਮਾਂ ਆ ਬੜਾ ਸਖਤ ਹੈਗਾ ਆ, ਪਰ ਮੈਂ ਪਹਾੜੀ ਦੀ ਚੋਟੀ 'ਤੇ ਪਹੁੰਚ ਚੁੱਕਿਆ ਹਾਂ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਨੂੰ ਜਿਹੜਾ ਫਾਰਵਰਡ ਹੋਣਾ ਪੈਣਾ ਆ। ਆਪਾਂ ਸਾਰੇ ਜਣੇ ਜਿਹੜਾ ਮਾਰਟਨ ਲੂਥਰ ਕਿੰਗ ਆ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਯਾਦ ਕਰੀਏ। ਜੀ ਬਿਲਕੁਲ। ਸਿਵਲ ਰਾਈਟਸ ਦੇ ਜਿਹੜੇ ਸਭ ਤੋਂ ਉੱਚੇ ਜਿਹੜੇ ਨਾਵਾਂ ਦੇ ਵਿੱਚ ਸਭ ਤੋਂ ਚੰਗੇ ਨਾਵਾਂ ਦੇ ਵਿੱਚ ਉਸ ਦੇ ਲਈ ਉਹਨਾਂ ਦਾ ਨਾਮ ਹਮੇਸ਼ਾ ਹੀ ਉਹ ਯਾਦ ਕੀਤਾ ਜਾਵੇਗਾ। ਅਤੇ ਹੁਣ ਜਿਹੜੇ ਇਜਾਜ਼ਤ ਲੈਂਦੇ ਹਾਂ, ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM।